ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸੇ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ। ਦੱਸਣਗੇ ਜੋ ਮੰਗਲਵਾਰ ਤੁਸੀਂ ਪੁੱਛਿਆ ਉਹਨਾਂ ਨੂੰ, ਉਹ ਸੁਣਦੇ ਹੁੰਦੇ ਨੇ ਉਸ ਪ੍ਰੋਗਰਾਮ ਨੂੰ। ਮੰਗਲਵਾਰ ਨੂੰ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ ਜੇ ਕੋਈ ਪ੍ਰੋਬਲਮ ਹੁੰਦੀ ਆ, ਅਤੇ ਉਹਦੇ ਵਿੱਚ ਹੋਰ ਵਾਧੂ ਇਲਾਜ ਵੀ ਦੱਸਦੇ ਆ। ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਉਹਦੇ ਬਾਰੇ ਵੀ ਦੱਸਦੇ ਆ। ਵੀਰਵਾਰ ਨੂੰ 3:30 ਤੋਂ ਬਾਅਦ ਹੁੰਦੇ ਆ, ਅਤੇ ਇਸ ਦੇ ਵਿੱਚ ਕਾਲ ਕੋਈ ਨਹੀਂ ਲਈ ਜਾਂਦੀ। ਡਾਕਟਰ ਵੀ ਸਾਡੇ ਕੋਲ ਕੋਈ ਨਹੀਂ ਹੁੰਦਾ। ਸਿਰਫ ਅਤੇ ਸਿਰਫ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਜਿਹੜੀਆਂ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਆ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪੰਜਾਬ, ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਕੰਗ, ਬੇਕਰਸਫੀਲਡ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਪ੍ਰੀਤਮ ਸਿੰਘ, ਗਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਿਕ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ, ਰਾਮ ਪ੍ਰਕਾਸ਼ ਜੀ ਪੁੱਛਦੇ ਸੀਗੇ ਉਹਨੇ ਢਿੱਡ ਦੇ ਵਿੱਚ ਪ੍ਰੋਬਲਮ ਰਹਿੰਦੀ ਹੈਗੀ ਉਹਨਾਂ ਨੂੰ, ਭਾਰੀ ਭਾਰੀ ਜਿਹਾ ਰਹਿੰਦਾ ਢਿੱਡ ਜੀ। ਉਹ ਆਪਣੇ 2-3 ਲੌਂਗ ਪਾਣੀ ਮੈਂ ਉਬਾਲ ਕੇ ਉਹ ਪੀ ਸਕਦੇ ਹੈਗੇ ਜੀ। ਉਹ ਜਾਂ ਫਿਰ ਤੁਸੀਂ ਅਨਾਰ ਦਾ ਜੂਸ ਪੀ ਲਿਆ ਕਰੋ, ਉਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਜਦੋਂ ਐਂ ਲੱਗਦਾ ਫਾਰਾ ਜਿਹਾ ਜਿਸ ਤਰ੍ਹਾਂ ਰਹਿੰਦਾ ਹੈਗਾ ਆ ਭੱਜ ਕਰਿਆ, ਉਹਨਾਂ ਨੂੰ ਆਪ ਫੀਲ ਹੁੰਦਾ, ਤਾਂ ਤੁਸੀਂ ਅਦਰਕ ਤੇ ਗੁੜ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਕੁਮਾਰੀ ਆਸਫ, ਇਹ ਤੁਸੀਂ ਆਪਣੇ 4 ਚਮਚੇ ਲੈਣੇ ਹੈਗੇ ਰੋਟੀ ਖਾਣੇ ਦੇ ਬਾਅਦ। 4 ਚਮਚੇ ਪਾਣੀ ਪਾਉਣਾ, 4 ਚਮਚੇ ਉਹਦੇ ਵਿੱਚ ਇਹ ਲੈ ਸਕਦੇ ਹੈਗੇ। ਜੇ ਨਹੀਂ ਐਮਾਜ਼ੋਨ ਤੋਂ ਮਿਲ ਜੂਗੇ, ਜੇ ਨਹੀਂ ਕਿਸੇ ਸਟੋਰ ਤੋਂ ਮਿਲਦੀ, ਮੈਂ ਪਿਛਲੀ 2 ਵੀਕਾਂ ਹੋਈਆਂ ਮੰਗਵਾ ਕੇ ਹਟਿਆ ਉੱਥੋਂ। ਉੱਥੇ ਤੇ ਆ ਜਾਂਦੀ ਹੈ ਦੂਏ ਤੀਏ ਦਿਨ ਆਪੇ ਆ ਜਾਂਦੀ ਹੈ ਇੱਥੇ ਔਡਰ ਕਰਕੇ। ਇਹ ਤੁਸੀਂ ਆਪਣੇ ਕਰਕੇ ਦੇਖ ਲਓ ਜੀ, ਵਧੀਆ ਚੀਜ਼ ਹੈ। ਜੇ ਤੁਹਾਨੂੰ ਆਪਣੇ ਇੱਕ ਮਾੜਾ ਮੋਟਾ ਹੁੰਦਾ ਤੁਸੀਂ ਐਂ ਵੀ ਕਰ ਸਕਦੇ। ਕਾਲੀ ਮਿਰਚਾਂ ਥੋੜ੍ਹੀ ਜਿਹੀ ਆਪਣੇ ਉਨੇ ਕੇ ਲੌਂਗ ਲੈਣੇ, ਉਨੇ ਕਾਲੀ ਮਿਰਚਾਂ ਜੇ ਅੱਧਾ ਚਮਚਾ ਸਮਝ ਲਓ ਤੁਸੀਂ ਲਿਆ, ਘੱਟੇ ਲਾਓ, ਚੌਥਾ ਹਿੱਸਾ ਲਾਓ ਇਹਦਾ ਕਾਲੀ ਮਿਰਚਾਂ ਤੇ ਲੌਂਗ ਦਾ, ਤੇ ਉਹਦੇ ਇੱਕ ਚੁਟਕੀ ਤੁਸੀਂ ਨਸ਼ਾਦਰ ਠੀਕਰੀ ਇਹ ਪੀ ਕੇ ਤੁਸੀਂ ਪਾ ਲਓ, ਇਹ ਖਾ ਲਓ। ਇਹਦੇ ਨਾਲ ਵੀ ਸਾਰਾ 10-15 ਮਿੰਟਾਂ 'ਚ ਸਾਰਾ ਆਪਣੇ ਢਿੱਡ ਆਪਣੇ ਜੇ ਤੁਹਾਨੂੰ ਲੱਗਦਾ ਭਾਰਾ ਜਿਹਾ ਹੁੰਦਾ ਆ ਕੋਈ, ਉਹ ਠੀਕ ਹੋ ਜਾਂਦਾ ਇਹਦੇ ਨਾਲ। ਇਹ ਤੇ ਗਾਜਰਾਂ ਦਾ ਜੂਸ ਤੁਸੀਂ ਸਟਾਰਟ ਕਰ ਲਓ ਪੀਣਾ। ਸਵੇਰ ਨੂੰ ਉੱਠ ਕੇ 1 ਗਲਾਸ ਗਾਜਰਾਂ ਦਾ ਜੂਸ ਪੀਏ ਕਰੋ। ਅੱਧੇ ਤੇ ਸਟਾਰਟ ਕਰ ਲਓ, ਜੇ ਹਜਮ ਹੁੰਦਾ ਫਿਰ ਤੁਸੀਂ ਥੋੜ੍ਹਾ ਵਧਾਈ ਚੱਲੋ, 1 ਗਲਾਸ ਤੱਕ ਲਿਆਓ। ਉਹ ਸਾਰੇ ਐਨ ਢਿੱਡ ਨੂੰ ਵਧੀਆ ਕਰ ਦੂਗਾ ਜੀ। ਬਾਕੀ ਜੇ ਹੁਣ ਤੁਹਾਨੂੰ ਕਬਜੀ ਦੀ ਤਕਲੀਫ ਰਹਿੰਦੀ ਹੈਗੀ ਮਾੜੀ ਮੋਟੀ, ਤਾਂ ਤੁਸੀਂ ਐਂ ਲੈਣਾ ਹੈਗਾ, ਗਰਮ ਪਾਣੀ ਲੈ ਕੇ 1 ਕੱਪ ਗਰਮ ਪਾਣੀ ਲੈਣਾ, ਉਹਦੇ ਵਿੱਚੋਂ ਤੁਸੀਂ 1 ਨਿੰਬੂ ਨਿਚੋੜ ਲੈਣਾ ਅਤੇ 1-2 ਚਮਚੇ ਸ਼ੱਕਰ ਦੇ ਨਿਚੋੜ ਮਿਕਸ ਕਰਕੇ ਉਹ ਤੁਸੀਂ ਆਪਣੇ ਰਾਤ ਨੂੰ ਪੈਣ ਲੱਗੇ ਪੀਣਾ ਹੈਗਾ ਜੀ। ਇਹ ਤੁਸੀਂ ਕਰ ਲਓ ਆਪਣੇ, ਫਿਰ ਇਹਦੇ ਨਾਲ ਸਾਰੀ ਕਬਜੀ ਕੋਈ ਪ੍ਰੋਬਲਮ ਹੈਗੀ ਉਹ ਸਾਰੀ ਹੋ ਜੂਗੀ ਇਹਦੇ ਨਾਲ। ਕੁਛ ਬੱਚੇ ਦੇ ਰੈਸ਼ ਜਿਹੇ ਹੈਗੇ, ਉਹ ਤੁਸੀਂ ਓਲੀਵ ਆਇਲ ਲਗਾ ਸਕਦੇ ਹੈਗੇ। ਇਕੱਲਾ ਓਲੀਵ ਆਇਲ ਲਗਾ ਦੇ ਕਰੋ, ਉਹਦੇ ਨਾਲ ਠੀਕ ਹੋ ਜੂਗਾ। ਜਾਂ ਫਿਰ ਮਿੱਠਾ ਸੋਡਾ ਪਾਣੀ ਦੇ ਵਿੱਚ ਪਾ ਕੇ ਉਹ ਰੈਸ਼ ਵਾਲੀ ਜਗ੍ਹਾ ਧੋਤੀ ਪਹਿਲਾਂ, ਫਿਰ ਉੱਪਰ 'ਤੇ ਓਲੀਵ ਆਇਲ ਲਗਾ ਲਿਆ। ਨਹੀਂ ਤਾਂ ਤੁਸੀਂ ਕੁਆਰ ਦੀ ਜੈਲ ਲੈ ਕੇ ਉਹਦੇ ਵਿੱਚ ਕੌਡ ਲੀਵਰ ਆਇਲ ਜਿਹੜੇ ਕੈਪਸੂਲ ਜਿਹੇ ਮਿਲ ਜਾਂਦੇ ਹੈਗੇ, ਉਹ ਅੰਦਾਜ਼ੇ ਨਾਲ ਨਿਚੋੜ ਕੇ 1 ਚਮਚੇ 'ਚ, ਜਾਂ ਜੇ ਵਿਟਾਮਿਨ ਈ ਦਾ ਕੈਪਸੂਲ ਹੈਗਾ ਉਹ ਕਰਕੇ ਤੁਸੀਂ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਉਹ ਲਗਾ ਦਿਆ ਕਰੋ। ਉਹਦੇ ਨਾਲ ਪੱਕੀ ਹਟ ਜਾਓਗੇ ਜੀ ਉਹਦੇ ਨਾਲ ਦੂਜੇ। ਨਹੀਂ ਤਾਂ ਆਪਣੇ ਕੈਲੇਮਾਈਨ ਦਾ ਆਪਣੇ ਲੋਸ਼ਨ ਬਣਾਇਆ ਮਿਲ ਜਾਂਦਾ ਹੈਗਾ ਜੀ। ਜਿੰਕ ਅਤੇ ਕੈਲੇਮਾਈਨ ਦੋਵਾਂ ਦਾ ਕੰਬਾਈਨਡ ਮਿਲ ਜਾਂਦਾ ਹੈਗਾ। ਜਿੱਥੇ ਬੱਚਿਆਂ ਦੀ ਚੀਜ਼ਾਂ ਪਈਆਂ ਨੇ ਡੈਪਰ ਡੁੱਪਰ ਜੇ, ਉਹ ਸਾਈਡ 'ਤੇ ਪਿਆ ਹੋਊਗਾ, ਉੱਥੇ ਤੁਹਾਨੂੰ ਮਿਲ ਜੂਗਾ। ਉਹ ਤੁਸੀਂ ਲਗਾਉਣ ਲੱਗ ਜਾਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜੂਗੀ। ਜਿਹੜੇ ਕਹਿੰਦੇ ਸੀਗੇ ਢਕਾਰ ਆਉਂਦੇ ਰਹਿੰਦੇ ਹੈਗੇ, ਉਹ ਤੁਸੀਂ ਗੁੜ ਦੇ ਵਿੱਚ 1 ਚੁਟਕੀ ਹਿੰਗ ਦੀ ਪਾ ਕੇ ਉਹ ਖਾ ਸਕਦੇ ਹੈਗੇ। ਨਹੀਂ ਤਾਂ ਕੇਲੇ ਦੇ ਵਿੱਚ ਤੁਸੀਂ ਆਪਣੇ ਕੇਲੇ ਨੂੰ ਚੀਰਾ ਦੇ ਕੇ ਹਿੰਗ ਵਿੱਚ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਨਾਲ ਸਾਰੇ ਹਟ ਜੂਗੇ ਢਕਾਰਾਂ ਨੇ। ਜਾਂ ਫਿਰ ਤੁਸੀਂ ਨਿੰਬੂ, ਜਿਸ ਤਰ੍ਹਾਂ ਪਹਿਲਾਂ ਦੱਸਿਆ ਤੁਹਾਨੂੰ, ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਸ਼ੱਕਰ ਪਾ ਕੇ 3-4 ਚਮਚੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਪੁਦੀਨੇ ਦੀ ਚਟਨੀ ਤੁਸੀਂ ਇਮਲੀ ਪਾ ਕੇ, ਥੋੜ੍ਹਾ ਜਿਹਾ ਸੇਂਦਾ ਨੂਣ ਪਾ ਕੇ, 1 ਚਮਚਾ ਸ਼ਹਿਦ ਪਾ ਕੇ
ਇਹ ਖਾ ਲਿਆ ਕਰੋ। ਇਹਦੇ ਨਾਲ ਵੀ ਖੱਟੇ ਢਕਾ ਥਰੇ ਹਟ ਜਾਂਦੇ ਹਨ। ਜਾਂ ਫਿਰ ਤੁਸੀਂ ਆਪਣੇ 4-5 ਚਮਚੇ ਜੀਰੇ ਦਾ ਜੀਰਾ ਜਿਹੜਾ ਹੁੰਦਾ ਤੇ ਥੋੜਾ ਜਿਹਾ 2-4 ਕਾਲੀਆਂ ਮਿਰਚਾਂ ਪਾ ਲਈਆਂ, ਅੱਧਾ ਚਮਚਾ ਨੂਣ ਦਾ ਪਾ ਲਿਆ। ਇਹ ਉਬਾਲ ਕੇ ਉਹਨੂੰ ਤੁਸੀਂ ਕਾੜਾ ਜਿਹਾ ਬਣਾ ਕੇ ਇਹ ਤੁਸੀਂ ਪੀਓ। ਇਹਦੇ ਨਾਲ ਸਾਰੇ ਖੱਟੇ ਢਕਾ ਜਿਹੜੇ ਹਟ ਜਾਊਗੇ। ਜਿਹੜੇ ਅੱਗੇ ਪੁੱਛਦੇ ਸੀਗੇ ਆਪਣੇ ਹਰਨੀਅਮ, ਉਹ ਲੈ ਸਕਦੇ ਹੈਗੇ ਬ੍ਰਿਧੀ ਬਾਧਿਕਾ ਬੱਟੀ। ਇਹ ਤੁਸੀਂ ਆਰਡਰ ਦੇ ਕੇ ਮੰਗਵਾ ਸਕਦੇ ਆ, ਐਮਾਜ਼ੋਨ ਤੋਂ ਮਿਲ ਜਾਂਦੀ ਹੈ ਜੀ। ਬ੍ਰਿਧੀ ਬਾਧਿਕਾ ਬੱਟੀ ਦਾ ਹੈਗਾ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਲੈਣੀਆਂ ਹੈਗੀਆਂ। ਜੇ ਫੱਜ ਕਰਿਆ ਸਾਰਾ ਜੀ ਜਾਂ ਘਬਰਾਉਂਦਾ ਤਾਂ ਕਈ ਵਾਰੀ ਕਈਆਂ ਨੂੰ ਨਹੀਂ ਹੁੰਦੀ ਤਾਂ ਤੁਸੀਂ ਨਿੰਬੂ ਦੀ ਸਕੰਜਵੀ ਬਣਾ ਕੇ ਪੀ ਲਓ ਉਹਨੇ ਕਾਲਾ ਨੂਣ ਪਾ ਕੇ, ਫਿਰ ਆਪਣੇ ਠੀਕ ਹੋ ਜਾਂਦਾ। ਕਈ ਵਾਰੀ ਐਂ ਹੁੰਦਾ ਵੀ ਆਪਣੇ ਭਾਈ ਉਲਟੀ ਜੀ ਆਉਣ ਲੱਗਦੀ ਆ ਜੀ ਹੁੰਦਾ ਗੋਲੀ ਤੋਂ ਬਾਅਦ, ਤੁਸੀਂ ਐਂ ਯੂਜ਼ ਕਰ ਸਕਦੇ ਇਹਨੂੰ। ਜਾਂ ਫਿਰ ਨਿੰਬੂ ਦੀ ਸਕੰਜਵੀ ਲੈ ਲਓ, ਜਾਂ ਫਿਰ ਤੁਸੀਂ ਲੱਸੀ ਦੇ ਵਿੱਚ ਮੈਂ ਕਾਲਾ ਨੂਣ ਪਾ ਕੇ ਉਹ ਪੀ ਸਕਦੇ ਹੈ। ਫਿਰ ਜੇ ਤੁਹਾਨੂੰ ਇੱਥੇ ਅਦਰਕ ਦਾ ਮੁਰੱਬਾ ਮਿਲਦਾ ਹੈਗਾ, ਉਹ ਅਦਰਕ ਦਾ ਮੁਰੱਬਾ ਲੱਗ ਜਾਓ ਖਾਣ, ਉਹਦੇ ਨਾਲ ਠੀਕ ਹੋ ਜਾਊਗਾ ਸਾਰਾ। ਵਧੀਆ ਚੀਜ਼ ਹੈਗੀ ਇਹ। ਅੱਛਾ, ਹਰਨੀਏ ਵਾਸਤੇ ਇੱਕ ਹੋਰ ਹੈਗੀ ਆਪਣੇ, ਤੁਸੀਂ ਕੁਆਰ ਦਾ ਗੁੱਦਾ ਲੈਣਾ ਹੈਗਾ 200 ਗ੍ਰਾਮ, ਤੁੰਮਾ ਲੈਣਾ ਹੈਗਾ 100 ਗ੍ਰਾਮ। ਇਹਨੂੰ ਤੁਸੀਂ ਆਪਣੇ ਕੜਾਹੀ ਦੇ ਵਿੱਚੋਂ ਫਰਾਈ ਪੈਨ ਮਾ ਪਾ ਕੇ ਗੁੱਦੇ ਨੂੰ ਤੇ ਤੁੰਮਾ ਵਿੱਚੋਂ ਮਿਕਸ ਕਰਕੇ ਉਹਨੂੰ ਥੋੜ੍ਹਾ ਜਿਹਾ ਪਕਾਉਣਾ ਹੈਗਾ ਜੀ। ਜਦ ਆਪਣੇ ਗਾੜਾ ਜਿਹਾ ਹੋ ਜਾਵੇ ਵੀ ਗੋਲੀਆਂ ਵੱਟਣੇ ਜੋਗਾ ਜਿਸ ਤਰ੍ਹਾਂ ਸਾਰਾ ਹੋ ਜਾਵੇ, ਉਦੋਂ ਤੱਕ ਤੁਸੀਂ ਉਹਨੇ ਪਕਾਈ ਜਾਣਾ ਇਹਨੂੰ। ਤੇ ਫਿਰ ਇਹਦੀ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਵੱਟ ਕੇ ਰੱਖ ਲੈਣੀਆਂ ਇਹ, ਤੇ 3 ਗੋਲੀਆਂ ਸਵੇਰ ਨੂੰ ਤੇ ਜਾਂ 2 ਗੋਲੀਆਂ ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ, ਐਂ ਕਰ ਲਓ। ਇਹਦੇ ਨਾਲ ਵੀ ਸਾਰਾ ਆਪਣੇ ਠੀਕ ਹੋ ਜਾਂਦਾ ਹਰਨੀਆਂ ਜੀ। ਜਾਂ ਫਿਰ ਤੁਸੀਂ ਆਪਣੇ ਤੁਲਸੀ ਦੇ ਪੱਤੇ ਇਹਨਾਂ ਲੈ ਸਕਦੇ ਹੈਗੇ। ਤੁਲਸੀ ਲੈ ਸਕਦੇ ਹੈ 50 ਗ੍ਰਾਮ, ਜਾਂ ਡਰਾਈ ਜਿਹੜੀ ਤੁਲਸੀ ਹੁੰਦੀ ਉਹ ਲੈ ਲਓ ਜੇ ਨਹੀਂ ਤਾਜ਼ੀ ਹੈਗੀ। ਫਿਰ ਜਵੈਣ 50 ਗ੍ਰਾਮ ਤੇ ਸੁੰਡ 50 ਗ੍ਰਾਮ। ਤਿੰਨਾਂ ਨੂੰ ਆਪਣੇ ਪੀ ਲੈਣਾ ਹੈਗਾ, ਚਾਹੇ ਤਾਂ ਸ਼ਹਿਦ ਮਿਲਾ ਕੇ ਜਾਂ ਕੋਈ ਗੁੜ ਮਿਲਾ ਕੇ। ਇਹਦੇ ਵਿੱਚ ਗੋਲੀਆਂ ਜਾਂ ਵੱਟ ਲੈਣੀਆਂ ਹੈਗੀਆਂ ਛੋਲਿਆਂ ਦੇ ਦਾਣੇ ਜਿਹੜੀਆਂ ਉੱਡੀਆਂ ਉੱਡੀਆਂ। ਫਿਰ 1 ਗੋਲੀ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਇਹ ਲਈ ਚੱਲੀਏ। ਇਹ ਵੀ ਹਰਨੀਆਂ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਆਪਣੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਫੋਨ ਆਇਆ ਸੀਗਾ, ਪੁੱਛਦੇ ਸੀਗੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਉਹ ਤੁਸੀਂ ਆਪਣੇ 1 ਚਮਚਾ ਕਾਲੇ ਤਿਲ ਲੈਣੇ ਹੈਗੇ, ਅੱਧਾ ਚਮਚਾ ਜਵੈਣ ਦਾ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਅੰਗੂਰ ਜ਼ਿਆਦਾ ਖਾਓ ਤੁਸੀਂ ਆਪਣੇ, ਸ਼ਾਮ ਨੂੰ ਪਾਲਕ ਦੀ ਸਬਜ਼ੀ ਖਾਓ, ਮੇਥੀ ਦੀ ਸਬਜ਼ੀ ਬਣਾ ਕੇ ਤੁਸੀਂ ਖਾਓ। ਫਿਰ ਜਿਹੜਾ ਪਿਸਤਾ ਹੁੰਦਾ ਉਹਦੀ 5-7 ਪਿਸਤੇ ਉਹਦੀ ਚਟਨੀ ਜੀ ਬਣਾ ਕੇ ਉਹ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਫਿਰ ਤੁਸੀਂ ਆਪਣੇ 2 ਪੱਕੇ ਵੇ ਕੇਲੇ ਅਤੇ ਆਪਣੇ 2-3 ਚਮਚੇ ਔਲਿਆਂ ਦਾ ਰਸ ਅਤੇ ਥੋੜ੍ਹੀ ਜਿਹੀ ਵਿੱਚੋਂ ਆਪਣੇ ਮਿਸ਼ਰੀ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਬਹੁਤ ਵਧੀਆ ਚੀਜ਼ ਹੈਗੀ। ਫਿਰ ਤਾਜ਼ੇ ਔਲਿਆਂ ਦਾ ਰਸ, ਜਾਂ ਜਿਸ ਤਰ੍ਹਾਂ ਔਲਿਆਂ ਦਾ ਰਸ ਬੋਤਲਾਂ ਵਿੱਚ ਮਿਲ ਜਾਂਦਾ, 5-4 ਚਮਚੇ ਤੁਸੀਂ ਔਲੇ ਦਾ ਰਸ ਲੈਣਾ, 2 ਚਮਚੇ ਸ਼ਹਿਦ ਮਿਲਾ ਕੇ ਅਤੇ ਅੱਧਾ ਕੁ ਚਮਚਾ ਵਿੱਚ ਹਲਦੀ ਮਿਲਾ ਕੇ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਅਤੇ ਆਪਣੇ ਜਿਹੜੀ ਹੁੰਦੀ ਹੈ ਜਵੱਤਰੀ ਹੁੰਦੀ ਹੈ ਜੀ, ਜੈਫਲ ਜਵੱਤਰੀ ਜਿਹੜੀ ਹੁੰਦੀ ਹੈ ਉਹ ਤੁਸੀਂ ਆਪਣੇ ਲੈ ਸਕਦੇ 1 ਗ੍ਰਾਮ ਲੈਣੀ ਹੈਗੀ। ਉਹ ਸਮਝ ਲਓ ਚਮਚੇ ਦਾ ਥੋੜ੍ਹਾ 1 ਚੁਟਕੀ ਉਹ ਰੱਖ ਲਓ ਤੁਸੀਂ, 1 ਚੁਟਕੀ ਜਵੱਤਰੀ ਦੀ ਅਤੇ ਅੱਧਾ ਚਮਚਾ ਮਿਸ਼ਰੀ ਦਾ, ਇਹ ਮਿਲਾ ਕੇ ਤੁਸੀਂ ਆਪਣੇ ਦੁੱਧ ਨਾਲ ਲੈਣਾ ਹੈਗਾ। ਫਿਰ ਜਿਹੜੇ ਅਨਾਰ ਦੇ ਛਿਲਕੇ ਹੁੰਦੇ ਉਹ ਤੁਸੀਂ ਆਪਣੇ ਪਾਊਡਰ ਬਣਾ ਕੇ 1 ਚਮਚਾ ਉਹ ਤੁਸੀਂ ਪਾਣੀ ਨਾਲ ਲੈ ਸਕਦੇ ਹੈਗੇ ਇਹਦੇ ਵਿੱਚੋਂ। ਇਹ ਤੁਸੀਂ ਆਪਣੇ ਫਿਰ ਚੰਦਰ ਪ੍ਰਭਾ ਬੱਟੀ, ਇਹ ਤੁਹਾਨੂੰ ਔਡਰ ਦੇ ਕੇ ਮੰਗਵਾਉਣੀ ਪੈਣੀ ਹੈਗੀ, ਜਾਂ ਜੇ ਤੁਹਾਡੇ ਇੱਥੇ ਰਾਮ ਬਾਬੇ ਦੀ ਸਟੋਰ ਹੈਗੀ ਉੱਥੇ ਤੁਸੀਂ ਮਿਲ ਜੂਗੀ ਤੁਹਾਨੂੰ ਆਯੁਰਵੈਦਿਕ ਸਟੋਰ 'ਚੋਂ। ਇਹ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ। ਜੇ ਜ਼ਿਆਦਾ ਪ੍ਰੋਬਲਮ ਹੈ ਤਾਂ 2 ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ, ਐਂ ਵੀ ਕਰ ਸਕਦੇ ਹੈਗੇ ਤੁਸੀਂ। ਫਿਰ ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਕਬਜ਼ ਹੈਗੀ, ਕਬਜ਼ ਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਗੁਲਕੰਦ, ਉਹਨੂੰ ਖਿਲਾਓ ਜੀ ਬੱਚੇ ਨੂੰ, ਗੁਲਕੰਦ ਖਿਲਾਓ, ਉਹਦੇ ਨਾਲ ਕਬਜ਼ ਖੁੱਲ੍ਹ ਜੂਗੀ ਉਹਦੀ। ਫਿਰ ਨਹੀਂ ਤਾਂ 1 ਚਮਚਾ ਤੁਸੀਂ ਦੁੱਧ ਵਿੱਚ ਬਦਾਮ ਰੋਗਨ ਪਾ ਕੇ ਪਿਲਾ ਦਿਓ। ਨਹੀਂ ਤਾਂ ਆਪਣੇ ਬੱਚਾ 2 ਸਾਲ ਦਾ ਹੈਗਾ ਅਤੇ ਅੱਧਾ ਚਮਚਾ ਤੁਸੀਂ ਦੇਣਾ ਅਰੰਡੀ ਦੇ ਤੇਲ ਦਾ, ਅੱਧਾ ਚਮਚਾ, ਬਾਹਲਾ ਨਹੀਂ, ਜ਼ਿਆਦਾ ਨਹੀਂ ਦੇਣਾ ਉਹਨੂੰ, ਅੱਧੇ ਚਮਚੇ ਤੋਂ ਬਾਹਲਾ ਨਹੀਂ ਦੇਣਾ। ਇਹ ਧਿਆਨ ਰੱਖਣਾ। ਦੁੱਧ ਵਿੱਚ ਪਾ ਕੇ ਤੁਸੀਂ ਪਿਲਾ ਦਿਓ, ਉਹਦੇ ਨਾਲ ਕਬਜ਼ ਸਾਰੀ ਖੁੱਲ੍ਹ ਜੂਗੀ। ਨਹੀਂ ਤਾਂ 7 ਇਸਬਗੋਲ ਜਿਹੜਾ ਹੁੰਦਾ ਉਹ ਤੁਸੀਂ ਬੱਚੇ ਨੂੰ ਹੈਗਾ 2 ਸਾਲ, 1 ਚਮਚਾ ਤੁਸੀਂ ਦੁੱਧ ਕੋਸੇ ਦੁੱਧ ਵਿੱਚ ਪਾ ਕੇ ਉਹ ਖੀਰ ਜੀ ਬਣ ਜੂਗੀ, ਉਹ ਖਿਲਾ ਸਕਦੇ ਹੈਗੇ ਉਹਨੂੰ ਤੁਹਾਨੂੰ ਉਹਦੇ ਵਿੱਚ। ਫਿਰ ਇਹਨੂੰ ਤੁਸੀਂ ਆਪਣੇ ਜੇ ਫਲ ਫਰੂਟ ਖਾਂਦਾ ਤਾਂ ਇਹਨੂੰ ਜਿਹੜਾ ਹੁੰਦਾ ਜੀ ਅੰਜੀਰ, ਫਿੱਗ ਜਿਹਨੂੰ ਕਹਿੰਦੇ ਫਿੱਗ, ਉਹ ਤੁਸੀਂ ਆਪਣੇ 2 ਫਿੱਗ ਬਹੁਤ ਹੈ ਬੱਚੇ ਨੂੰ, ਜਾਂ 1 ਖਾ ਲਵੇ ਕਰੇ ਉਹੀ ਬਹੁਤ ਹੈ। 1 ਫਿੱਗ ਤੁਸੀਂ ਆਪਣੇ ਉਹਨੂੰ ਖਿਲਾ ਦੇ ਕਰੋ। ਪਾਣੀ ਵਿੱਚ ਭਿਓ ਕੇ ਰੱਖ ਦਿਆ, ਸੁੱਕੇ ਹੋਣਗੇ ਅੱਜ ਕੱਲ੍ਹ ਤਾਂ, ਉਹ ਪਾਣੀ ਵਿੱਚ ਭਿਓ ਕੇ ਰੱਖਦਾ, ਉਹਦੀ ਚਟਨੀ ਜੀ ਬਣਾ ਕੇ ਭਾਵੇਂ ਉਹ ਖਿਲਾ ਦੇ ਕਰੋ। ਫਿਰ ਖਿਚੜੀ ਖਿਲਾਓ ਇਹਨੂੰ, ਖਿਚੜੀ ਜ਼ਿਆਦਾ ਖਿਲਾਓ, ਖਰਬੂਜਾ ਜ਼ਿਆਦਾ ਖਿਲਾਓ, ਪੇਅਰਾਂ, ਪੀਚਸ, ਇਹੋ ਜਿਹੀਆਂ ਚੀਜ਼ਾਂ ਉਹਨੂੰ ਖਿਲਾਓ। ਇਹਦੇ ਨਾਲ ਆਪਣੇ ਉਹਦੀ ਕਬਜ਼ ਖੁੱਲ੍ਹ ਜੂਗੀ ਸਾਰੀ। ਫਿਰ ਮਨੱਕੇ ਵੀ ਤੁਸੀਂ ਦੇ ਸਕਦੇ ਹੈ, 2-3 ਮਨੱਕੇ ਉਹਨੂੰ ਦੁੱਧ ਵਿੱਚ ਉਬਾਲ ਕੇ ਉਹ ਆਪਣੇ ਦੁੱਧ ਪਿਲਾ ਦੇ ਕਰੋ ਉਹਨੂੰ, ਵਿੱਚ ਮੈਂ ਥੋੜ੍ਹੀ ਸੌਂਫ ਪਾ ਦੇ ਗਲੇ ਮਨੱਕੇ ਪਿਲਾ ਦੇ। ਨਹੀਂ ਤਾਂ ਆਪਣੇ ਕਈ ਵਾਰੀ ਫਿਰ
ਦੁੱਧ ਚੇਂਜ ਕਰਕੇ ਦੇਖ ਲਓ ਤੁਸੀਂ। ਕਈ ਵਾਰੀ ਜਿਹੜਾ ਆਮ ਦੁੱਧ ਹੈਗਾ ਉਹਨੂੰ ਨਹੀਂ ਮਾਫ ਕਰਦਾ, ਕਬਜੀ ਕਰਦਾ। ਬੱਕਰੀ ਦਾ ਦੁੱਧ ਲੱਗ ਜਾਊ ਇਹਨੂੰ ਪਿਲਾਉਣ। ਜੇ ਦੁੱਧ ਪੀਂਦਾ ਤਾਂ ਬੱਕਰੀ ਦਾ ਦੁੱਧ ਪਿਲਾਓ, ਇਹ ਵੀ ਆਪਣੇ ਠੀਕ ਹੋ ਜਾਊਗਾ ਜਿਹਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਟੌਂਸਲ ਹੈਗੇ ਬੱਚੇ ਦੇ, ਟੌਂਸਲਾਂ ਵਾਸਤੇ ਤਾਂ ਤੁਹਾਨੂੰ ਗਾਜਰਾਂ ਦਾ ਜੂਸ ਪਿਲਾਓ ਜੀ। ਕੁੱਟ ਗਾਜਰਾਂ ਦਾ ਤਾਜ਼ਾ ਜੂਸ ਕੱਢ ਕੇ ਘਰ ਉਹਨੂੰ ਪਿਲਾਉਣਾ ਹੈਗਾ। 5-6 ਸਾਲ ਦਾ ਨਿਆਣਾ ਹੈਗਾ, ਅੱਧਾ ਗਲਾਸ, ਭਾਵੇਂ ਜੋ ਛੋਟਾ ਗਲਾਸ ਹੁੰਦਾ, ਉਹ ਆਪਣੇ ਹੌਲੀ ਹੌਲੀ ਘੁੱਟ ਕਰਕੇ, ਇੱਕੋ ਲਖਤ ਨਹੀਂ ਪਿਲਾਉਣਾ ਉਹਨੂੰ। ਉਹਨੂੰ ਕਹਿ ਵੀ ਘੁੱਟ ਕਰਕੇ ਉਹਨੇ ਪੀਣਾ ਹੌਲੀ ਹੌਲੀ, ਆਹਿਸਤਾ ਜਿਸ ਤਰ੍ਹਾਂ ਆਰਾਮ ਮਜ਼ੇ ਨਾਲ। ਉਹਦੇ ਨਾਲ ਤੁਹਾਡੇ ਟੌਂਸਲ ਆਪਣੇ ਘੱਟ ਜਾਓਗੇ ਜੀ ਉਹਦੇ ਨਾਲ। ਇਹਦੇ ਵਿੱਚੋਂ ਤੁਸੀਂ ਇਹਦੇ ਵਿੱਚੋਂ ਕਰ ਸਕਦੇ ਹੈ। ਅਦਰਕ ਦਾ ਰਸ ਲੈ ਸਕਦੇ ਹੈਗੇ ਇਹਦੇ ਵਿੱਚੋਂ। ਖਿੱਲ ਕਰੀ ਵੀ ਜਿਹੜੀ ਫਟਕੜੀ ਹੁੰਦੀ ਹੈ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਥੋੜ੍ਹੀ ਜਿਹੀ ਪਾਣੀ ਹੈਗੀ, ਜਿਸ ਤਰ੍ਹਾਂ ਆਪਣੇ ਬਸ 2 ਰੱਤੀਆਂ ਜਾਂ ਸਮਝ ਲਓ 2 ਕਾਲੀ ਮਿਰਚਾਂ ਜਿੰਨੀਆਂ ਪੀ ਕੇ ਬਣਦੀਆਂ, ਇੰਨੀ ਕੁ ਲੈਣੀ ਹੈਗੀ, ਇਸ ਤੋਂ ਵੱਧ ਨਹੀਂ ਲੈਣੀ ਹੈਗੀ। ਅਤੇ ਉਹਦੇ ਵਿੱਚੋਂ 1 ਚਮਚਾ ਸ਼ਹਿਦ ਮਿਲਾ ਦੇਣਾ। ਉਹ ਮਿਕਸ ਜਿਹਾ ਕਰਕੇ ਉਹਨੂੰ ਉਂਗਲੀ ਨਾਲ ਆਪਣੇ ਚਟਾਉਣਾ ਹੈਗਾ। ਵੀ ਲੈ ਫੜ ਉਂਗਲੀ, ਉਹਦੇ ਜੀਭ ਨੂੰ ਲਗਾ ਕੇ ਐਂ ਚੱਟੀ ਜਾਵੇ। ਅੱਛਾ, ਨਹੀਂ ਤਾਂ ਫਿਰ ਅੱਧਾ ਚਮਚਾ ਅਦਰਕ ਦਾ, ਤੁਲਸੀ ਦਾ ਰਸ, ਅੱਧਾ ਚਮਚਾ ਅਦਰਕ ਦਾ ਰਸ, 1 ਚੁਟਕੀ ਕਾਲਾ ਨੂੰ, ਇਹ ਮਿਲਾ ਕੇ ਤੁਸੀਂ ਚੱਟੀ ਚੱਲੋ। ਇਹ ਵੀ ਟੌਂਸਲ ਵਾਸਤੇ ਠੀਕ ਰਹਿੰਦਾ ਹੈਗਾ। ਅਤੇ ਇਹਦੇ ਵਿੱਚੋਂ ਤੁਹਾਨੂੰ ਕੌਡ ਲੀਵਰ ਆਇਲ, ਜਿਹੜਾ ਮੱਛੀ ਦਾ ਤੇਲ ਹੁੰਦਾ ਜੀ, ਕੌਡ ਲੀਵਰ ਆਇਲ, ਉਹ ਤੁਸੀਂ ਆਪਣੇ ਬੱਚੇ ਨੂੰ ਦੇ ਸਕਦੇ ਹੋ। ਉੱਥੇ ਸ਼ੀਸ਼ੀ 'ਤੇ ਜਿਸ ਤਰ੍ਹਾਂ ਜਿੰਨੀ ਕੁ ਖੁਰਾਕ ਲਿਖੀ ਵੀ ਹੋਊਗੀ ਬੱਚੇ ਵਾਸਤੇ। ਇਹਦੇ ਵਾਸਤੇ ਤਾਂ ਮੈਂ ਖਿਆਲ ਇਹ 5-6 ਸਾਲ ਦਾ ਹੈਗਾ ਤਾਂ 20 ਬੰਦੇ ਹੀ ਬਹੁਤ ਹੈਗੇ। ਡਰੋਪ ਨਾਲ 20 ਬੰਦਾ ਤੁਸੀਂ, ਜਾਂ ਚਮਚੇ ਦਾ 30 ਹਿੱਸਾ ਸਮਝ ਲਓ, ਉਹ ਤੁਸੀਂ ਬੱਚੇ ਨੂੰ ਦੇਣ ਲੱਗ ਜਾਓ। ਇਹ ਵੀ ਟੌਂਸਲਾਂ ਵਾਸਤੇ ਠੀਕ ਹੈਗੀ। ਨਹੀਂ, ਇੱਕ ਹੋਰ ਵਧੀਆ ਤਰੀਕਾ ਹੈਗਾ ਜਿਹੜਾ ਸਾਡੇ ਡੈਡੀ ਕਰਦੇ ਹੁੰਦੇ ਤੇ, ਮੈਂ ਮੇਰੇ ਉਹਦੇ ਟੌਂਸਲ ਉਹ ਐਂ ਕਰਦੇ ਸੀਗੇ। ਗਲੈਸਰੀਨ ਲੈ ਲੈਣੀ ਹੈਗੀ ਜੀ 1 ਸ਼ੀਸ਼ੀ ਜੀ। ਉਹਦੇ ਵਿੱਚੋਂ ਤੁਸੀਂ ਥੋੜ੍ਹੀ ਜਿਹੀ ਗਲੈਸਰੀਨ ਉਹਨਾਂ 'ਤੇ ਕੱਢ ਲੈਣੀ ਹੈਗੀ। ਅਤੇ ਉਹਦੇ ਵਿੱਚੋਂ ਤੁਸੀਂ ਟਿੰਚਰ ਆਇਓਡੀਨ, ਇਹ ਤੁਹਾਨੂੰ ਉੱਥੇ ਸਟੋਰ 'ਚੋਂ ਬਗੈਰ ਉਸੇ ਡਾਕਟਰ ਦੇ ਮਿਲ ਜਾਂਦੀ ਜੀ। ਗਲੀਸਰੀਨ ਅਤੇ ਟਿੰਚਰ ਆਇਓਡੀਨ ਬਗੈਰ ਡਾਕਟਰ 'ਤੇ ਲਿਖੇ ਤਾਂ ਤੁਹਾਨੂੰ ਮਿਲ ਜੂਗੀ। ਉਹਦੇ ਵਿੱਚੋਂ ਤਾਂ ਸਮਝ ਲਓ ਜੇ ਤੁਸੀਂ 30 ਅਸੀਂ ਛੋਟੀ ਸ਼ੀਸ਼ੀ ਲੈ ਲਿਓ, ਜਾਂ ਨਹੀਂ ਜੇ ਬੜੀ ਘਰ ਹੈਗੀ ਤਾਂ ਥੱਲੇ ਹੋਰ ਛੋਟੀ ਸ਼ੀਸ਼ੀਆਂ ਪਾ ਕੇ ਪਹਿਲਾਂ ਗਲੈਸਰੀਨ ਪਾ ਲੈਣੀ ਹੈ। ਫਿਰ ਤੁਸੀਂ ਥੋੜ੍ਹੀ ਮੈਂ ਵੀ ਉਹਦੇ ਵਿੱਚੋਂ ਟਿੰਚਰ ਆਇਓਡੀਨ ਬੂੰਦਾਂ ਦਾ ਹਿਸਾਬ ਨਾਲ ਐਂ ਪਾਣੀ, ਜਦ ਤੁਹਾਨੂੰ ਦਿਖੇ ਵੀ ਇਹਦੇ ਵਰਗਾ ਹਲਦੀ ਵਰਗਾ ਰੰਗ ਜਿਹਾ ਹੋ ਗਿਆ, ਇਹਦਾ ਪੀਲਾ ਜਿਹਾ ਰੰਗ ਹੋ ਗਿਆ, ਬਸ ਫਿਰ ਟਿੰਚਰ ਆਇਓਡੀਨ ਉਨੀ ਨਹੀਂ ਫਿਰ ਨਹੀਂ ਪਾਣੀ। ਵੀ ਸਾ ਗਾੜਾ ਹਲਦੀ ਰੰਗਾ ਜਿਹਾ ਹੋ ਜਾਵੇ ਉਹ। ਫਿਰ ਤੁਸੀਂ ਲੈਣਾ ਹੈਗਾ ਜਾਂ ਕਿਊ ਟਿਪ ਵੱਡਾ ਹੁੰਦਾ ਹੈਗਾ, ਜਿਸ ਤਰ੍ਹਾਂ ਗਿੱਠ ਦਾ ਹੁੰਦਾ ਨਾ, ਉਹ ਲੈਣਾ ਹੈਗਾ ਤੁਸੀਂ। ਉਹਦੇ ਵਿੱਚੋਂ ਤੁਸੀਂ ਲਪੇਟ ਕੇ ਜਿਹੜਾ ਤੁਹਾਡਾ ਪੀਲਾ ਜਿਹਾ ਬਣੂਗਾ, ਉਹਦੇ ਵਿੱਚ ਤੁਸੀਂ ਆਪਣੇ ਕਿਊ ਟਿਪ ਲਗਾ ਕੇ ਵੱਡਾ ਉਹ ਡੱਕਾ ਲਗਾ ਕੇ ਉਹਦੇ ਟੌਂਸਲਾਂ ਦੇ ਅੰਦਰ, ਤੁਹਾਨੂੰ ਬੱਚੇ ਨੂੰ ਕਹਿਣਾ ਮੂੰਹ ਅੱਡ, ਤੁਸੀਂ ਆਪ ਉਹਦੇ ਲਗਾਉਣਾ, ਤੁਹਾਨੂੰ ਦਿਖੋਗੇ ਲਾਲ ਜੇ ਟੌਂਸਲ ਗਟੋਲੀ ਆਈਆਂ ਉੱਥੇ ਅੰਦਰ, ਐ ਮੂੰਹ ਆ ਕਰਕੇ ਉਹਨੂੰ ਕਹਿ ਫਿਰ ਦਿਖਣ ਲੱਗ ਜਾਂਦੇ। ਉਹ ਤੁਸੀਂ ਡੱਕਾ ਇੱਕ ਸਾਈਡ 'ਤੇ ਇੱਕ ਟੌਂਸਲ 'ਤੇ ਮਲ ਦੇਣਾ, ਦੂਜੀ ਸਾਈਡ ਦਾ ਦੂਏ ਮਲ ਕੇ ਉਹਨੂੰ ਬੱਚੇ ਨੂੰ ਕਹਿਣਾ ਹੈਗਾ ਵੀ ਪਾਣੀ ਬਾਹਰ ਕੱਢਣਾ ਹੈਗਾ, ਉਹਨੇ ਅੰਦਰ ਨਹੀਂ ਲੰਘਾਉਣਾ। ਇਹ ਤੁਸੀਂ ਕਰੋਗੇ, ਪੱਕੀ ਗਰੰਟੀ ਹੈ ਜੀ, ਇਹਦੇ ਨਾਲ ਸਾਰੇ ਟੌਂਸਲ ਆਪਣੇ ਠੀਕ ਹੋ ਜਾਓਗੇ। ਅੱਛਾ, ਜਿਹੜੇ ਕਹਿੰਦੇ ਸੀਗੇ ਆਪਣੇ ਰੀਹ ਦਾ ਦਰਦ ਹੈਗਾ, ਜਿਸ ਤਰ੍ਹਾਂ ਲੱਕ 'ਚੋਂ ਦਰਦ ਲੱਤ ਕੰਨੀ ਨੂੰ ਜਾਂਦਾ ਹੈਗਾ, ਉਹ ਤੁਸੀਂ ਆਪਣੇ ਅਸਗੰਧ ਦੇ ਬੀਜ ਲੈ ਸਕਦੇ ਹੈਗੇ ਜੀ। ਜੇ ਨਹੀਂ ਮਿਲਦੇ ਤਾਂ ਇਕੱਲੀ ਅਸਗੰਧ ਲੈ ਲਓ ਤੁਸੀਂ, ਉਹ ਵਧੀਆ ਚੀਜ਼ ਰਹੂਗੀ। ਅਸਗੰਧ ਦਾ ਤੁਸੀਂ ਆਪਣੇ 1 ਚਮਚਾ ਦੇਸੀ ਘੀ ਦਾ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਕੇ ਉੱਪਰ 'ਤੇ ਗਰਮ ਕੋਸਾ ਜਿਹਾ ਦੁੱਧ ਆਪਣੇ ਪੀ ਲੈਣਾ ਹੈਗਾ। ਜੇ ਕੋਈ ਇੰਡੀਆ ਹੈਗਾ ਤਾਂ ਜਿਹੜੇ ਬੋਹੜ ਦਾ ਦਰਖਤ ਹੁੰਦਾ, ਉਹਦੇ ਪੱਤੇ ਨਰਮ ਪੱਤੇ ਲੈ ਕੇ ਸੁਕਾ ਕੇ ਉਹਨਾਂ ਨੂੰ ਉਹ ਤੁਸੀਂ ਪਾਊਡਰ ਬਣਾ ਕੇ 2 ਚਮਚੇ ਉਹਦੇ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਪਾਣੀ ਨਾਲ ਲੈ ਲਿਆ ਕਰੋ। ਇਹਦੇ ਨਾਲ ਵੀ ਰੀਹ ਦਾ ਦਰਦ ਹਟ ਜਾਂਦਾ। ਫਿਰ ਤੁਸੀਂ ਲੈ ਸਕਦੇ ਹੈ ਕਾਲਾ ਨੂਣ 12 ਗ੍ਰਾਮ ਲੈਣਾ ਹੈਗਾ, ਸੁੰਡ ਲੈਣੀ ਹੈਗੀ 12 ਗ੍ਰਾਮ, ਹਿੰਗ ਲੈਣੀ ਹੈਗੀ ਭੁੰਨੀ ਵੀ, ਜਿਸ ਤਰ੍ਹਾਂ ਆਪਾਂ ਤੜਕਾ ਲਗਾਉਂਦੇ ਹਾਂ ਨਾ ਹਿੰਗ ਦਾ, ਉਹ ਜਿਹੜੀ ਡਲੀ ਵਾਲੀ ਹਿੰਗ ਹੁੰਦੀ, ਉਹ ਡਲੀ ਵਾਲੀ ਹਿੰਗ ਲੈਣੀ ਹੈ। ਡਲੀ ਵਾਲੀ ਹਿੰਗ ਦਾ ਜਿਸ ਤਰ੍ਹਾਂ ਸਾਗ ਨੂੰ ਤੜਕਾ ਲਗਾਉਂਦੇ, ਉਸ ਤਰ੍ਹਾਂ ਘੀ ਮਾ ਭੁੰਨ ਲੈਣੀ ਹੈਗੀ। ਜੇ ਫੁੱਲ ਗਈ ਉਹਨੂੰ ਉਹਨੇ ਪੀ ਕੇ 3 ਗ੍ਰਾਮ ਉਹ ਲੈਣੀ ਹੈਗੀ, ਅਤੇ 3 ਗ੍ਰਾਮ ਲੈਣਾ ਹੈਗਾ ਨਸ਼ਾਦਰ। ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲੈਣੀਆਂ ਹੈ। ਅੱਧਾ ਚਮਚਾ ਸਵੇਰ ਨੂੰ ਅਤੇ ਅੱਧਾ ਚਮਚਾ ਸ਼ਾਮ ਨੂੰ ਇਹ ਲੈਣਾ ਹੈਗਾ ਤੁਸੀਂ ਇਹਦੇ ਵਿੱਚੋਂ। ਫਿਰ ਇੱਕ ਦਵਾਈ ਹੋਰ ਬਹੁਤ ਵਧੀਆ ਹੈਗੀ, ਇਹ ਤੁਸੀਂ ਬਣਾ ਲਓ, ਬਹੁਤ ਵਧੀਆ ਰਹੂਗੀ ਤੁਹਾਨੂੰ ਇਹਦਾ ਕੂੜਾ ਸੱਕ ਲੈਣਾ ਹੈਗਾ, ਇਹਦੇ ਵਿੱਚੋਂ ਮਿੱਠੀਆਂ ਸਰੰਜਾਂ ਜੀ, ਸੁੰਡ, ਅਸਗੰਧ, ਇਹ 100 ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ ਇਹ। ਅਤੇ ਇਹਦੇ ਵਿੱਚੋਂ ਥੋੜ੍ਹਾ ਜਿਹਾ ਘੀ ਪਾ ਕੇ ਇਹਨਾਂ ਨੂੰ ਮਾੜਾ ਜਿਹਾ ਸੇਕ ਜਿਹਾ ਲਵਾ ਦੇਣਾ ਸਾਰੀਆਂ ਚੀਜ਼ਾਂ ਨੂੰ, ਬਾਹਲਾ ਭੁੱਦਣਾ ਨਹੀਂ ਹੈ, ਜਿਸ ਤਰ੍ਹਾਂ ਆਪਣੇ ਮੂੰਹ ਗਰਮ ਜੇ ਕਰ ਲੈਂਦੇ। ਉਹਦੇ ਵਿੱਚ ਫਿਰ ਤੁਸੀਂ ਆਪਣੇ ਪੰਜੀਰੀ ਬਣਾ ਲਓ, ਭਾਵੇਂ ਜੇ ਸਾਰੀਆਂ ਚੀਜ਼ਾਂ ਸਾਰੇ ਬਰਾਬਰ ਲੈਣੀਆਂ, ਪੰਜੀਰੀ ਬਣਾ ਲਓ। ਉਹਦੇ ਵਿੱਚ 1 ਚਮਚਾ ਤੁਸੀਂ ਪੰਜੀਰੀ ਦੇ ਵਿੱਚ 1 ਚਮਚਾ ਇਹ ਦਵਾਈ ਦਾ ਮਿਲਾ ਕੇ ਖਾਣ ਲਾ ਜਾਓ, ਇਹ ਠੀਕ ਹੋ ਜੂਗੀ ਤੁਹਾਡੀ।
ਫਿਰ ਤੁਸੀਂ ਆਪਣੇ ਜਿਹੜਾ ਰਾਈ ਹੁੰਦੀ ਹੈ, ਰਾਈ ਦਾ ਪੇਸਟ ਜਿਹਾ ਬਣਾ ਕੇ ਪਾਣੀ ਪਾ ਕੇ ਜਿੱਥੇ ਸਾਰੇ ਦਰਦ ਹੁੰਦਾ ਉਹ ਤੁਸੀਂ ਉੱਥੇ ਮਾਲਿਸ਼ ਕਰਨੀ ਹੈਗੀ ਉਹਦੀ। ਜਾਂ ਨਹੀਂ ਜਿਹੜੇ ਔਰੰਜ ਦੇ ਆਪਾਂ ਔਰੰਜ ਖਾਨੇ ਬੀਜ ਨਿਕਲਦੇ ਜਿਹੜੇ ਉਹਦੇ ਵਿੱਚੋਂ 8 ਬੀਜ ਤੁਸੀਂ ਦੁੱਧ ਮਾ ਉਬਾਲ ਕੇ ਪੀਣ ਲਾ ਜੋ, ਇਹਦੇ ਨਾਲ ਵੀ ਨੂੰ ਫਰਕ ਪੈ ਜਾਂਦਾ। ਫਿਰ 2 ਛੁਹਾਰੇ ਤੁਸੀਂ ਰੋਜ਼ ਖਾ ਲਿਆ ਕਰੋ, 2-3 ਛੁਹਾਰੇ ਤੁਸੀਂ ਆਪਣੇ ਰੋਜ਼ ਖਾ ਲਏ, ਇਹਦੇ ਨਾਲ ਫਰਕ ਪੈ ਜਾਊਗਾ। ਜਿਹੜੇ ਅੱਗੇ ਕਹਿੰਦੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈਗੀ, ਉਹਦੇ ਵਿੱਚੋਂ ਤੁਸੀਂ 2-3 ਛੋਟੀ ਇਲਾਇਚੀਆਂ ਪਾਣੀ ਮਾ ਉਬਾਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਜੇ ਸਾਰੇ ਨੇੜੇ ਤੇੜੇ ਕੋਈ ਅਨਾਰਾਂ ਦਾ ਦਰਖਤ ਹੈਗਾ, 10 ਪੱਤੇ ਉਹਦੇ ਲੈ ਕੇ ਤੁਸੀਂ ਉਹਨੂੰ ਚਟਨੀ ਜਿਹੀ ਬਣਾ ਕੇ ਫਿਰ ਪਾਣੀ ਮਾ ਉਹਨੂੰ ਉਬਾਲਣਾ ਹੈਗਾ ਜੀ, ਜਾਂ ਭਿਓ ਕੇ ਰੱਖ ਦਿਓ ਜਾਂ ਉਬਾਲ ਲਓ, ਫਿਰ ਪੁਣ ਕੇ ਤੁਸੀਂ ਉਹ ਆਪਣੇ ਪਾਣੀ ਪੀਣਾ ਹੈਗਾ ਜੀ। ਇਹ ਤੁਸੀਂ ਆਪਣੇ ਇਹਦੇ ਨਾਲ ਦਿਲ ਦੀ ਧੜਕਣ ਠੀਕ ਹੋ ਜਾਂਦੀ ਹੈ। ਫਿਰ ਧਨੀਏ ਦਾ ਰਸ ਜਾਂ ਤਾਂ ਤੁਸੀਂ ਆਪਣੇ 1 ਚਮਚਾ ਧਨੀਏ ਦਾ ਅਤੇ 1 ਚਮਚਾ ਮਿਸ਼ਰੀ ਦਾ ਇਹ ਮਿਲਾ ਕੇ ਤੁਸੀਂ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚੱਲੋ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੀ ਦਿਲ ਦੀ ਧੜਕਣ। ਨਹੀਂ ਫਿਰ ਪਾਨ ਦੇ ਜਿਹੜੇ ਪੱਤੇ ਹੁੰਦੇ ਆ, ਪਾਨ ਦੇ ਪੱਤਿਆਂ ਦਾ ਰਸ ਕੱਢ ਕੇ 2 ਚਮਚੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਤੁਸੀਂ ਉਹ ਉਹਨੇ ਲੈ ਸਕਦੇ ਹੈਗੇ। ਅੱਛਾ, ਫਿਰ ਇਹ ਸੇਬ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਔਲੇ ਦਾ ਮੁਰੱਬਾ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਆਪਣੇ ਨਹੀਂ ਤਾਂ ਫਿਰ ਸੌਗੀ ਜਿਹੜੀ ਹੁੰਦੀ ਹੈ ਉਹ ਤੁਸੀਂ ਗੁਲਾਬ ਜਲ ਦੇ ਵਿੱਚੋਂ ਭਿਓ ਕੇ ਰੱਖਣੀ ਹੈਗੀ। ਜਿਹੜੀ ਹਰੀ ਸੌਗੀ ਹੁੰਦੀ ਹੈ 3-4 ਆਪਣੇ ਗੁਲਾਬ ਜਲ ਮਾ 30-40 ਦਾਣੇ ਸੌਗੀ ਦੇ 100 ਗ੍ਰਾਮ ਗੁਲਾਬ ਜਲ ਮਾ ਭਿਓ ਕੇ ਰੱਖ ਦੇਣੇ। ਫਿਰ ਉਹ ਆਪਣੇ ਤੁਸੀਂ ਸਵੇਰ ਨੂੰ ਉੱਠ ਕੇ ਉਹ ਹੌਲੀ ਹੌਲੀ ਚੱਬ ਕੇ ਖਾ ਲਓ, ਜਿਹੜਾ ਗੁਲਾਬ ਜਲ ਹੋਊਗਾ ਉਹ ਵੀ ਆਪਣੇ ਪੀ ਲਿਓ। ਜਿਹੜੇ ਅਥਰਾਈਟਸ ਵਾਸਤੇ ਕਹਿੰਦੇ ਸੀਗੇ ਉਹ ਆਪਣੇ ਤੁਸੀਂ ਲੈ ਸਕਦੇ ਹੈਗੇ, ਇਹਦੇ ਵਿੱਚੋਂ ਜੋੜਾਂ ਦੇ ਤੱਤ 10 ਮੂਲ ਵੀ ਲੈ ਸਕਦੇ ਹੈਗੇ ਤੁਸੀਂ, 10 ਮੂਲਾ ਵੇਸਟ, ਇਹ ਵੀ ਜੋੜਾਂ ਵਾਸਤੇ ਤੇ ਇਨਫਲੇਮੇਸ਼ਨ ਵਾਸਤੇ ਠੀਕ ਰਹਿੰਦਾ ਹੈਗਾ। ਅਸ਼ਵਗੰਧਾ ਵੀ ਲੈ ਸਕਦੇ ਹੈਗੇ ਇਹਦੇ ਵਿੱਚੋਂ, ਅਸ਼ਵਗੰਧਾ ਤੁਸੀਂ ਲੈ ਲਓ, ਚਾਹੇ ਕੈਪਸੂਲ ਲੈ ਲਓ ਚਾਹੇ ਪਾਊਡਰ ਲੈ ਲਓ। ਨਹੀਂ ਤਾਂ ਆਪਣੇ ਭੁਲਾਵੇ ਦੇ ਤੇਲ ਦੀਆਂ ਤੁਸੀਂ, ਜੇ ਭੁਲਾਵੇ ਦਾ ਤੇਲ ਤੁਹਾਨੂੰ ਇੱਥੇ ਮਿਲਦਾ 2 ਬੂੰਦਾਂ 1 ਚਮਚਾ ਸ਼ੱਕਰ ਦਾ ਲੈ ਲਓ, ਚਾਹੇ ਪਤਾਸਾ ਲੈ ਲਓ ਮਿੱਠਾ, ਉਹਦੇ ਵਿੱਚੋਂ ਪਾ ਕੇ ਤੁਸੀਂ ਖਾਣੀਆਂ ਹੈਗੀਆਂ ਜੀ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਕੁਆਰ ਦਾ ਗੁੱਦਾ ਜਿਹੜਾ ਹੁੰਦਾ 2 ਇੰਚ ਦਾ ਟੁਕੜਾ ਲੈ ਲੈਣਾ ਹੈਗਾ, ਉਹ ਤੁਸੀਂ ਨੂਨ ਥੋੜ੍ਹਾ ਜਿਹਾ ਆਪਣੇ ਮਿਲਾ ਕੇ ਘੀਵਾ ਭੁੰਨ ਕੇ ਥੋੜ੍ਹਾ ਜਿਹਾ ਨੂਨ ਪਾ ਸਕਦੇ ਹਾਂ ਟੇਸਟ ਵਾਸਤੇ ਜੇ ਪਾਣਾ ਤਾਂ ਉਹ ਤੁਸੀਂ ਖਾਓ। ਇਹ ਵੀ ਆਪਣੇ ਗਠੀਏ ਅਤੇ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਇਹਦੀ ਤਾਂ ਬੈਕਫੀਟ ਵੀ ਆਈ ਸੀਗੀ, ਬਹੁਤ ਫਾਇਦਾ ਰਿਹਾ ਇੱਕ ਬੰਦੇ ਨੂੰ ਜੀ। ਫਿਰ ਇਹਦੇ ਵਿੱਚੋਂ ਤੁਸੀਂ ਨਾਗਰ ਮੋਥਾ ਲੈ ਸਕਦੇ ਹੈਗੇ, 50 ਗ੍ਰਾਮ ਸੁੰਡ ਲੈਣੀ ਹੈਗੀ, 50 ਗ੍ਰਾਮ ਦੋਵਾਂ ਨੂੰ ਮਿਕਸ ਕਰਕੇ ਰੱਖ ਦੇਣਾ। 1 ਚਮਚਾ ਤੇ ਇਹਦਾ ਤੇ ਦਵਾਈ ਦਾ ਬਣੂਗਾ ਅਤੇ 1 ਚਮਚਾ ਸ਼ਹਿਦ ਦਾ, ਇਹ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਕੋਸੇ ਪਾਣੀ ਨਾਲ। ਆਪਣੇ ਜਿਹਨਾਂ ਦਾ ਦਰਦ ਹੁੰਦਾ ਬੋਡੀ 'ਚੋਂ ਆਪਣੇ ਫਰਿੱਜ ਦਾ ਪਾਣੀ ਨਾ ਯੂਜ਼ ਕਰੇ, ਰੂਮ ਟੈਂਪਰੇਚਰ ਵਾਲਾ ਜੇ ਕੋਸਾ ਜਿਹਾ ਪਾਣੀ ਪੀ ਸਕਦੇ ਹਾਂ ਤਾਂ ਉਹ ਯੂਜ਼ ਕਰੇ ਤਾਂ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਫਰਿੱਜ ਦੀ ਪਾਣੀ ਨਾ ਯੂਜ਼ ਕਰੇ ਤਾਂ ਉਹਨੇ ਗੁੱਡ ਰਹੇਗਾ। ਜਾਂ ਫਿਰ ਤੁਹਾਨੂੰ ਇਹਦੇ ਵਿੱਚੋਂ ਕਈ ਵਾਰੀ ਐਂ ਹੁੰਦਾ ਥਰੀ ਹਵਾ ਬੋਡੀ 'ਚ ਜਿਸ ਤਰ੍ਹਾਂ ਜਾਮ ਜੀ ਹੋ ਜਾਂਦੀ ਹੈ, ਉਹਦੇ ਕਰਕੇ ਵੀ ਦਰਦ ਲੱਗ ਜਾਂਦਾ ਜੀ। ਹੁਣ ਉਹਨਾਂ ਵਾਸਤੇ ਥੋੜ੍ਹੇ ਚੀਜ਼ਾਂ ਤੁਸੀਂ ਹਾੜਾਂ ਦਾ ਚੂਰਨ ਲੈਣਾ ਹੈਗਾ, 1 ਚਮਚਾ ਅਤੇ 3 ਚਮਚੇ ਤੁਸੀਂ ਅਰੰਡੀ ਦਾ ਤੇਲ ਇਹਦੇ ਵਿੱਚ ਮਿਕਸ ਕਰਕੇ ਤੁਸੀਂ ਆਪਣੇ ਸਵੇਰ ਸ਼ਾਮ 2 ਟਾਈਮ ਲੈ ਲਿਆ ਕਰੋ, ਤਾਂ ਬਹੁਤ ਛੇਤੀ ਆਰਾਮ ਆ ਜਾਊਗਾ ਜੀ ਦਰਦਾਂ ਨੂੰ। ਜਾਂ ਫਿਰ ਯੋਗਰਾਜ ਗੂਗਲ ਦੀਆਂ ਗੋਲੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ, 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਗ੍ਰੀਨ ਟੀ ਪੀ ਸਕਦੇ ਹੈਗੇ, ਇਹਦੇ ਵਾਸਤੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਆਪਣੇ ਯੂਜ਼ ਕਰ ਲਓ, ਵਧੀਆ ਚੀਜ਼ ਹੋਊਗੀ। ਜਾਂ ਫਿਰ ਤੁਸੀਂ ਆਪਣੇ ਕਾਲੀ ਮਿਰਚਾਂ ਅੱਜ ਮਸਾਲੇ ਘਰ ਦੇ ਹੀ ਹੈ, ਇਹ ਤਾਂ ਸਾਰੀਆਂ ਚੀਜ਼ਾਂ ਘਰੇ ਪਈਆਂ। ਕਾਲੀ ਮਿਰਚਾਂ, ਸੁੰਡ, ਜਵੈਨ, ਲੌਂਗ, ਜੈਫਲ, ਦਾਲਚੀਨੀ, ਇਹ ਸਾਰੀਆਂ ਜਿਹੜੀਆਂ ਦੱਸੀਆਂ ਚੀਜ਼ਾਂ ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਇਹਦਾ 1/4 ਹਿੱਸਾ ਚਮਚੇ ਦਾ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਲਿਆ ਕਰੋ, ਇਹ ਵੀ ਦਰਦਾਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਜਿਹੜੇ ਐਸਿਡਿਟੀ ਵਾਸਤੇ ਕਹਿੰਦੇ ਸੀਗੇ ਉਹ ਤੁਸੀਂ ਆਪਣੇ ਪੇਠੇ, ਜਿਹੜਾ ਪੇਠੇ ਦੀ ਮਠਿਆਈ ਬਣਾਉਂਦੇ ਹੁੰਦੇ ਜੀ, ਉਹ ਜਿਹੜਾ ਹੁੰਦਾ ਪੇਠਾ ਕੱਦੂ, ਉਹਦਾ ਤੁਸੀਂ ਆਪਣੇ ਵਿੱਚੋਂ ਦੇ ਬੀਜ ਬੂਜ ਗੁੱਦਾ ਗੱਦਾ ਜਾਂ ਕੱਢ ਕੇ ਛਿੱਲਕ ਲਾ ਕੇ ਜਿਸ ਤਰ੍ਹਾਂ ਖਰਬੂਜੇ ਦੀ ਫੜੇ ਹੁੰਦੀਆਂ ਐ ਬਣਾ ਦੇਣੀਆਂ ਉਹਦੀਆਂ, ਉਹਦਾ ਤੁਸੀਂ ਜੂਸ ਕੱਢ ਕੇ ਪੀਣਾ ਜੀ। 1 ਗਲਾਸ ਤੁਸੀਂ ਜੂਸ ਦਾ ਪੀਓ, ਜੇ ਤੁਸੀਂ ਮਿੱਠਾ ਥੋੜ੍ਹਾ ਜਿਹਾ ਪਾਉਣਾ ਤਾਂ ਸ਼ੱਕਰ ਤੁਸੀਂ ਪਾ ਸਕਦੇ ਹੈਗੇ ਉਹਦੇ ਵਿੱਚੋਂ, ਇਹ ਪੀਓ, ਪੱਕੀ ਗਰੰਟੀ ਹੈ ਜੀ ਸਾਰੀ ਐਸਿਡਿਟੀ ਐਨ ਖਤਮ ਹੋ ਜਾਂਦੀ ਇਹਦੇ ਨਾਲ, ਬਹੁਤ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਲੌਕੀ ਦਾ ਜੂਸ ਵੀ ਇਹਦੇ ਵਾਸਤੇ ਵਧੀਆ ਰਹਿੰਦਾ ਜੀ। ਲੌਕੀ ਦਾ ਜੂਸ ਜੇ ਨਹੀਂ ਪੇਠਾ ਮਿਲਦਾ, ਲੌਕੀ ਦਾ ਜੂਸ ਪੀ ਸਕਦੇ ਹੈਗੇ ਤੁਸੀਂ। ਫਿਰ ਨਹੀਂ ਤਾਂ ਭੁੰਨਿਆ ਵਾ ਜੀਰਾ ਜਿਹੜਾ ਹੁੰਦਾ ਘਰ ਆਉਣੇ, ਅੱਧਾ ਚਮਚਾ ਉਹ ਤਾਂ 2 ਚੁਟਕੀਆਂ ਵਿੱਚੋਂ ਮਿੱਠਾ ਸੋਡਾ ਜਿਹੜਾ ਹੁੰਦਾ ਉਹ ਪਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ। ਜਾਂ ਫਿਰ ਤੁਸੀਂ ਆਪਣੇ ਤਿਰਫਲਾ ਚੂਰਨ ਲੈਣ ਲਾ ਜੋ, ਉਹ ਵੀ ਬਹੁਤ ਵਧੀਆ ਚੀਜ਼ ਹੈ ਜੀ। ਤਿਰਫਲਾ ਚੂਰਨ 1 ਚਮਚਾ ਲੈ ਲਓ, 1 ਚਮਚਾ ਵਿੱਚੋਂ ਸ਼ਹਿਦ,
ਇਹ ਮਿਲਾ ਕੇ ਖਾਣ ਲਾ ਜਾਓ, ਇਹਦੇ ਨਾਲ ਵੀ ਵਧੀਆ ਚੀਜ਼ ਹੈ। ਫਿਰ ਤੁਸੀਂ ਗਾਜਰਾਂ ਦਾ ਜੂਸ ਇਹ ਪੀਣ ਲਾ ਜਾਓ, 1 ਕੱਪ ਗਾਜਰਾਂ ਜੂਸ ਦੇ ਵਿੱਚ 2 ਚਮਚੇ ਧਨੀਏ ਦਾ ਰਸ ਪਾ ਲਿਆ, ਨਹੀਂ 1 ਚੁਟਕੀ ਉਹਨੇ ਜੀਰੇ ਦੀ ਪਾ ਲਈ, ਉਹ ਤੁਸੀਂ ਉਹਨੇ ਪੀਓ। ਫਿਰ ਠੰਡਾ ਦੁੱਧ ਤੁਸੀਂ ਸ਼ੱਕਰ ਮਿਲਾ ਕੇ ਪੀਓ, ਇਹਦੇ ਨਾਲ ਵੀ ਠੀਕ ਐਸਿਡਿਟੀ ਘੱਟ ਆ ਜਾਂਦੀ ਹੈ। ਜਾਂ ਫਿਰ 2 ਚਮਚੇ ਤੁਸੀਂ ਜਾਮਣਾ ਦਾ, ਇੱਥੇ ਮਿਲ ਜਾਂਦਾ ਇਹ ਰਸ, ਜਾਮਣਾ ਦਾ ਰਸ, 2 ਚਮਚੇ ਪਾਲਕ ਦਾ ਰਸ, 1 ਕੱਪ ਉਹਨੇ ਪਪੀਤੇ ਦੇ ਜੂਸ ਮਿਕਸ ਕਰਕੇ ਇਹ ਲੱਗ ਜਾਓ ਪੀਣ, ਇਹਦੇ ਨਾਲ ਵੀ ਐਸਿਡਿਟੀ ਨੂੰ ਫਰਕ ਪੈ ਜਾਊਗਾ। ਜਾਂ ਫਿਰ ਲਸਣ ਤੁਸੀਂ ਯੂਜ਼ ਕਰ ਸਕਦੇ ਹੈ, ਉਹ ਵੀ ਵਧੀਆ ਚੀਜ਼ ਹੈ। ਫਿਰ ਨਹੀਂ ਤਾਂ ਨਿੰਬ ਦੀਆਂ ਨੰਬੋਲੀਆਂ ਜਿਹੜੀ ਤੁਹਾਨੂੰ ਹੁੰਦੀਆਂ, ਨਿੰਬ ਦੀਆਂ ਨੰਬੋਲੀਆਂ ਜੇ ਇੱਥੇ ਮਿਲਦੀਆਂ ਤੁਹਾਨੂੰ ਕਿੱਥੇ ਤਾਂ ਉਹ ਤੁਸੀਂ ਅੱਧਾ ਚਮਚਾ ਨਿੰਬ ਦੀ ਨੰਬੋਲੀਆ ਦਾ ਪਾਊਡਰ ਉਹ ਤੁਸੀਂ ਆਪਣੇ ਦੇ ਸਕਦੇ ਹੈਗੇ। ਸੰਤਰੇ ਦੇ ਜੂਸ ਦੇ ਵਿੱਚੋਂ ਤੁਸੀਂ ਭੁੰਨਿਆ ਵਾ ਜੀਰਾ, ਸੇਂਦਾ ਨੂਣ ਤਾਜ਼ਾ ਕੱਢ ਕੇ ਪੀਣਾ ਹੈਗਾ, ਘਰ ਸਟੋਰ ਵਾਲਾ ਨਹੀਂ ਲੈਣਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਔਲੇ ਦਾ ਜੂਸ ਤੁਸੀਂ ਔਲੇ ਦਾ ਪਾਊਡਰ ਲੈ ਕੇ ਤੁਸੀਂ, ਜਾਂ ਚਾਹੇ ਔਲੇ ਦਾ ਜੂਸ ਜਿਹੜਾ ਹੁੰਦਾ ਚੂਰਨ ਵੀ ਲੈ ਲਓ, ਇਹ ਵੀ ਵਧੀਆ ਚੀਜ਼ ਹੈ। ਔਲੇ ਦਾ ਚੂਰਨ ਤੁਸੀਂ 1 ਚਮਚਾ ਲੈ ਕੇ ਪਾਊਡਰ, ਔਲੇ ਦਾ ਪਾਊਡਰ, ਅਤੇ ਨਾਰੀਅਲ ਦੇ ਪਾਣੀ ਨਾਲ ਤੁਸੀਂ ਲੈਣਾ ਹੈਗਾ, ਇਹ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਬਣੀ ਬਣਾਈ ਮਿਲ ਜਾਂਦੀ ਹੈ, ਅਬ ਪੀਤੀ ਕਰ ਚੂਰਨ ਹੈ ਜੀ, ਨਾ ਅਬ ਪੀਤੀ ਕਰ ਚੂਰਨ, ਇਹ ਤੁਸੀਂ ਔਡਰ ਦੇ ਕੇ ਮੰਗਵਾ ਸਕਦੇ ਹੈਗੇ। ਜਿਸ ਤਰ੍ਹਾਂ ਬੋਤਲ ਦੇ ਉੱਤੇ ਲਿਖਿਆ ਪਊਗਾ 1 ਚਮਚਾ ਤੁਸੀਂ ਆਪਣੇ ਰੋਜ਼ ਲੈ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਹੈਗੀ ਐਸਿਡਿਟੀ ਵਾਸਤੇ। ਅੱਛਾ, ਅੱਗੇ ਕਰਦੇ ਸੀਗੇ ਜਿਹੜੇ ਖਾਜ ਖੁਜਲੀ ਵਾਸਤੇ ਕਹਿੰਦੇ ਸੀਗੇ ਵੀ ਖਾਜ ਜੀ ਹੁੰਦੀ ਰਹਿੰਦੀ ਹੈਗੀ, ਉਹਨੇ ਮੂੰਗਫਲੀ ਦਾ ਤੇਲ ਟਰਾਈ ਕਰਕੇ ਦੇਖ ਲਵੇਂ ਜੀ, ਮੂੰਗਫਲੀ ਦਾ ਤੇਲ ਜੀ, ਉਹਦੀ ਮਾਲਿਸ਼ ਕਰਕੇ ਦੇਖ ਲਵੇਂ, ਉਹ ਵੀ ਵਧੀਆ ਚੀਜ਼ ਰਹਿੰਦਾ ਹੈਗਾ। ਨਹੀਂ ਤਾਂ ਉਹਨੇ ਤੁਸੀਂ ਆਪਣੇ ਗੰਧਕ ਲੈਣੀ ਹੈਗੀ ਜੀ, ਗੰਧਕ ਬਣੀ ਬਣਾਈ ਮਿਲ ਜਾਂਦੀ ਹੈ ਸਟੋਰ 'ਚ, ਉਹ ਨਾਰੀਅਲ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾਓ, ਇਹਦੇ ਨਾਲ ਵੀ ਆਪਣੇ ਖਾਜ ਖੁਜਲੀ ਥੋੜ੍ਹੀ ਦੂਰ ਹੋ ਸਕਦੀ ਹੈਗੀ। ਜਾਂ ਫਿਰ ਤੁਸੀਂ ਐਂ ਕਰੋ ਵੀ 1 ਕੇਲਾ ਲੈ ਕੇ ਉਹਦੇ ਵਿੱਚ 1 ਨਿੰਬੂ ਨਿਚੋੜ ਲੈਣਾ, 1 ਕੇਲਾ ਅਤੇ ਅੱਧਾ ਚਮਚਾ ਤੁਸੀਂ ਗੰਧਕ ਪਾਊਡਰ ਇਹ ਮਿਕਸ ਕਰਕੇ ਮੱਲਮ ਜੀ ਬਣਾ ਲੈਣੇ, ਲੇਪ ਜਲ ਬਣਾ ਲਓ, ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਨਿੰਬ ਦਾ ਤੇਲ ਲੈਣਾ ਹੈਗਾ ਅਤੇ ਉਨਾ ਹੀ ਉਹਦੇ ਵਿੱਚੋਂ ਤੁਸੀਂ ਨਿੰਬੂ ਦਾ ਰਸ ਪਾਉਣਾ ਹੈਗਾ, ਇਹ ਮਿਕਸ ਕਰਕੇ ਤੁਸੀਂ ਆਪਣੇ ਲਗਾ ਦਿਓ। ਇਹਦੇ ਵਿੱਚੋਂ ਤੁਸੀਂ ਨਿੰਬ ਦਾ ਸਾਬਣ ਯੂਜ਼ ਕਰ ਸਕਦੇ ਹੈਗੇ, ਜਾਂ ਤੁਸੀਂ ਜਿਹੜਾ ਟਰਾਂਸਪੇਅਰ ਸੋਪ ਹੁੰਦਾ ਹੈਗਾ ਉਹ ਯੂਜ਼ ਕਰ ਸਕਦੇ ਹੈਗੇ, ਜਾਂ ਗਲੀਸਰੀਨ ਦਾ ਸੋਪ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਆਪਣੇ ਕੱਚੇ ਪਪੀਤੇ ਦਾ ਰਸ ਅਤੇ ਅਦਰਕ ਦਾ ਰਸ ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਔਲਾ, ਸੌਂਫ ਅਤੇ ਸੁੰਡ ਇਹ 3 ਚੀਜ਼ਾਂ ਬਰਾਬਰ ਲੈਣੀਆਂ, 1 ਚਮਚਾ ਤੁਸੀਂ ਰੋਜ਼ ਖਾਣਾ ਹੈਗਾ, ਇਹਦੇ ਨਾਲ ਫਿਰ ਥੋੜ੍ਹੀ ਆਪਣੇ ਅੰਦਰੋਂ ਜੇ ਪ੍ਰੋਬਲਮ ਹੋ ਗਈ ਬਲੱਡ ਦੀ ਤਾਂ ਉਹ ਠੀਕ ਹੋ ਜੂਗੀ। ਫਿਰ ਜਦ ਤੁਸੀਂ ਨਹਾਉਂਦੇ ਨਹੀਂ ਤਾਂ ਪਾਣੀ ਦੇ ਵਿੱਚ ਮਿੱਠਾ ਸੋਡਾ ਹੀ ਪਾ ਲਓ, ਜਾਂ ਟੱਬ ਭਰ ਕੇ 3-4 ਚਮਚੇ ਆਪਣੇ ਮਿੱਠੇ ਸੋਡੇ ਦੇ ਸਿੱਟ ਲਓ ਵਿੱਚ, ਉਹ ਬੈਠ ਕੇ ਤੁਸੀਂ ਨਹਾਓ, ਇਹਦੇ ਨਾਲ ਵੀ ਥੋੜ੍ਹੀ ਆਪਣੇ ਖੁਰਕ ਠੀਕ ਹੋ ਸਕਦੀ ਹੈਗੀ ਜੀ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਟਮਾਟਰਾਂ ਦਾ ਜੂਸ ਪੀ ਸਕਦੇ ਹੈਗੇ, ਤਿਰਫਲਾ ਖਾ ਸਕਦੇ ਹੈਗੇ, ਇਹ ਵਧੀਆ ਚੀਜ਼ਾਂ ਹੈਗੀਆਂ। ਟਮਾਟਰਾਂ ਦਾ ਜੂਸ ਵੀ ਆਪਣੇ, ਨਹੀਂ ਤਾਂ ਦਹੀਂ ਦੇ ਵਿੱਚ ਹਲਦੀ ਮਿਕਸ ਕਰਕੇ ਇਹ ਵੀ ਤੁਸੀਂ ਲਗਾ ਸਕਦੇ ਹੈਗੇ, ਇਹ ਵੀ ਟਰਾਈ ਕਰਕੇ ਦੇਖ ਲਓ। ਅੱਛਾ, ਖਾਣੇ ਵਾਸਤੇ ਤੁਸੀਂ ਆਪਣੇ 2 ਗ੍ਰਾਮ ਹਲਦੀ, ਅੱਧਾ ਚਮਚਾ ਹਲਦੀ ਦਾ ਅਤੇ 1 ਚਮਚਾ ਪੂਰਾ ਔਲਿਆਂ ਦਾ ਚੂਰਨ ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ, ਇਹ ਵੀ ਤੁਹਾਡੇ ਬਲੱਡ ਮੈਂ ਜੇ ਕੋਈ ਨੁਕਸ ਹੋਊਗਾ ਤਾਂ ਉਹ ਕੱਢ ਦਊਗਾ ਜੀ। ਫਿਰ ਇਹਦੇ ਵਿੱਚੋਂ ਤੁਸੀਂ ਪਲੰਬ ਖਾ ਲਿਆ ਕਰੋ, ਪਲੰਬ ਵਧੀਆ ਚੀਜ਼ ਹੈਗੀ, ਇਹ ਵੀ ਬਲੱਡ ਨੂੰ ਠੀਕ ਕਰਦੇ ਹੈਗੇ ਜੀ। ਇਹ ਵੀ ਜਿਹੜੇ ਕਹਿੰਦੇ ਤੇ ਬੁੱਟਾਂ ਵਿੱਚੋਂ ਖੂਨ ਆਉਂਦਾ ਹੈਗਾ ਨਾ, ਬੁੱਟਾਂ ਵਿੱਚ ਜ਼ਖਮ ਹੋਏ ਵੇ ਹੈਗੇ, ਉਹ ਤਾਂ ਤੁਸੀਂ ਆਪਣੇ ਚਾਹੇ ਤਾਂ ਮਿੱਠੇ ਸੋਡਾ ਜਿਹੜਾ ਹੁੰਦਾ ਉਹਦਾ ਹੀ ਆਪਣੇ ਬੁਰਸ਼ ਕਰ ਲਿਆ ਕਰੋ ਉਹਦੇ ਉੱਤੇ, ਅਤੇ ਬੁਰਸ਼ ਕਰਕੇ ਤੁਸੀਂ ਫਿਰ ਗਲੀਸਰੀਨ 1 ਚਮਚਾ ਲੈ ਕੇ ਉਹ ਮੂੰਹ ਪਾ ਕੇ ਤੁਸੀਂ 2 ਮਿੰਟਾਂ ਨਾਲ ਘੁਮਾਈ ਜਾਣੀ ਹੈ ਜੀਭ ਨਾਲ, ਬੁੱਟਾਂ ਦੇ ਆਲੇ ਦੁਆਲੇ ਸਾਰੇ ਐਂ ਕਰਕੇ ਮੂੰਹ ਦੇ ਵਿੱਚੋਂ ਐਨ ਜੀਭ ਨਾਲ ਕਰੋ, ਫਿਰ ਬਾਹਰ ਕੱਢ ਦਿਓ ਤੁਸੀਂ। ਇਹ ਦਿਨ 2-3 ਵਾਰੀ ਕਰੋ, ਸਾਰੇ 2-3 ਦਿਨ ਆਪਣੇ ਠੀਕ ਹੋ ਜੂਗੇ ਜੀ, ਜਿਹੜੇ ਬੁੱਟਾਂ 'ਤੇ ਜ਼ਖਮ ਹੈ ਇਹ ਠੀਕ ਹੋ ਜੂਗੇ। ਨਹੀਂ ਤਾਂ ਤੁਸੀਂ ਆਪਣੇ ਉਹ ਕਰੋ, ਕਾਲੀ ਮਿਰਚਾਂ ਅਤੇ ਲੌਂਗ ਅਤੇ ਨਸ਼ਾਦਰ ਠਿਕਰੀ, ਜੇ ਨਹੀਂ ਨਸ਼ਾਦਰ ਠਿਕਰੀ ਮਿਲਦਾ ਭਾਵੇਂ ਨੂਣੇ ਪਾ ਲਓ, ਸੇਂਦਾ ਨੂਣ, ਅਤੇ ਥੋੜ੍ਹਾ ਜਿਹਾ ਵਿੱਚ ਉਹ ਤੁਸੀਂ ਮੰਜਨ ਜਿਹਾ ਕਰਕੇ ਬੁੱਟਾਂ 'ਤੇ ਹੌਲੀ ਹੌਲੀ ਮਲ ਕੇ ਉਹ ਪਾਣੀ ਬਾਹਰ ਕੱਢ ਦਿਓ। ਗਲੀਸਰੀਨ ਤੁਸੀਂ ਜ਼ਰੂਰ ਲਗਾਉਣੀ ਹੈ, ਇਹ ਵਧੀਆ ਚੀਜ਼ ਹੈ ਜੀ। ਗਲੀਸਰੀਨ ਸਾਰੇ ਜ਼ਖਮਾਂ ਨੂੰ ਬਹੁਤ ਛੇਤੀ ਭਰ ਦਿੰਦੀ, ਪੱਕੀ ਗੱਲ ਹੈ ਜੀ। ਜਿਹੜੇ ਕਹਿੰਦੇ ਸੀਗੇ ਨੀਂਦ ਨਹੀਂ ਆਉਂਦੀ, ਡਿਪਰੈਸ਼ਨ ਜੇ ਵਾਂਗੂ ਐਂ ਲੱਗਦਾ ਸੀਗਾ ਮਨ ਤਾਂ ਉਹਨਾਂ ਨੂੰ, ਇਸ ਤਰ੍ਹਾਂ ਉਹ ਤੁਸੀਂ ਆਪਣੇ ਬ੍ਰਹਮੀ ਪਾਊਡਰ ਦਾ ਤੁਸੀਂ 1 ਚਮਚਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਬ੍ਰਹਮੀ ਦਾ ਦੁੱਧ ਨਾਲ ਲੈ ਲਿਆ। ਜਾਂ ਫਿਰ ਤੁਸੀਂ ਆਪਣੇ ਖਸਖਸ ਜਿਹੜੀ ਹੁੰਦੀ ਖਸਖਸ ਲੈ ਸਕਦੇ ਹੈਗੇ,
ਉਹ ਯੂਜ਼ ਕਰ ਲਓ। ਬ੍ਰਹਮੀ ਅਤੇ ਖਸਖਸ ਮਿਲਾ ਵੀ ਸਕਦੇ ਹੈਗੇ ਤੁਸੀਂ, ਅੱਧਾ ਚਮਚਾ ਉਹ ਅਤੇ ਅੱਧਾ ਚਮਚਾ ਉਹ ਪਾਊਡਰ ਜਿਹਾ ਬਣਾ ਕੇ ਉਹਦਾ ਖਸਖਸ ਦਾ ਪੀ ਲਓ ਉਹਨੂੰ। ਇੱਕ ਚਮਚਾ ਉਹਨੇ ਅੱਧਾ ਚਮਚਾ ਬ੍ਰਹਮੀ ਦਾ, ਅੱਧਾ ਚਮਚਾ ਉਹ ਖਸਖਸ ਦਾ, ਹੈ ਰਾਤ ਨੂੰ ਦੁੱਧ ਨਾਲ ਲੈ ਲਾ ਜਾਓ, ਉਹਦੇ ਨਾਲ ਵੀ ਤੁਹਾਡੀ ਨੀਂਦ ਆ ਜਾਊਗੀ। ਜਾਂ ਫਿਰ ਉਹਨੇ ਫਿੱਗ ਤੁਸੀਂ ਯੂਜ਼ ਲਾ ਜਾਓ, ਜਿਹੜੇ ਫਿੱਗ ਹੁੰਦੇ ਉਹ ਰਾਤ ਨੂੰ ਤੁਸੀਂ ਪਾਣੀ ਦੁੱਧ ਨਾਲ ਭਿਓ ਕੇ ਰੱਖ ਦੇਣੇ। ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਉਬਾਲ ਲਓ, ਉਹਨਾਂ ਨੂੰ ਉਬਾਲ ਕੇ ਉਹ ਦੁੱਧ ਪੀ ਲਓ ਅਤੇ ਫਿੱਗ ਖਾ ਲਓ। ਇਹਦੇ ਨਾਲ ਜਿਹੜਾ ਡਿਪਰੈਸ਼ਨ ਹੋਗਾ ਸਾਰਾ ਉਹਨੂੰ ਵੀ ਆਰਾਮ ਆਉਂਦਾ ਜੀ। ਡਿਪਰੈਸ਼ਨ ਵਾਲਿਆਂ ਨੂੰ ਆਰਾਮ ਆਉਂਦਾ, ਗਲੇ ਨੀਂਦ ਵੀ ਵਧੀਆ ਲੱਗ ਜਾਂਦੀ ਹਨ। ਫਿਰ ਜਿਹੜੇ ਡਿਪਰੈਸ਼ਨ ਵਾਲੇ ਉਹਨਾਂ ਨੂੰ ਜਿਹੜੇ ਹੁੰਦੇ ਪੌਪ, ਸੋਡਾ, ਕੋਕ, ਪੈਪਸੀ, ਇਹੋ ਜਿਹੀਆਂ ਚੀਜ਼ਾਂ ਨਹੀਂ ਪੀਣੀਆਂ ਚਾਹੀਦੀਆਂ, ਉਹ ਨਾ ਤੁਸੀਂ ਉਹਨੇ ਪੀਓ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਰਾਤ ਨੂੰ ਪਾਣੇ ਦੇ ਪਹਿਲਾਂ ਤੁਸੀਂ ਇੱਕ ਚਮਚਾ ਸ਼ਹਿਦ ਦਾ ਅਤੇ ਇੱਕ ਚਮਚਾ ਨਿੰਬੂ ਦਾ ਰਸ, ਇਹ ਮਿਲਾ ਕੇ ਤੁਸੀਂ ਚੱਟ ਲਿਓ ਉਂਗਲੀਆਂ ਨਾਲ। ਇਹਦੇ ਨਾਲ ਵੀ ਤੁਹਾਡੀ ਨੀਂਦ ਦਾ ਫਰਕ ਪੈ ਜਾਊਗਾ ਜੀ ਸਾਰੇ। ਵਧੀਆ ਚੀਜ਼ ਹੈਗੀ ਇਹ ਜੀ। ਨਹੀਂ ਤਾਂ ਫਿਰ ਸ਼ਾਮ ਨੂੰ ਉਹਨੇ ਤੁਸੀਂ ਸੌਂਫ ਦੀ ਚਾਹ ਬਣਾ ਕੇ ਪੀ ਲਿਆ ਕਰੋ। ਇਹ ਦਿਮਾਗ ਵਾਸਤੇ ਵੀ ਠੀਕ ਰਹੂਗੀ, ਸਾਰੇ ਗਲੇ ਨੀਂਦ ਲਿਆਣੇ ਨੂੰ ਵੀ ਠੀਕ ਰਹੂਗੀ। ਚਾਹੇ ਤੁਸੀਂ ਉਹਨੇ ਥੋੜ੍ਹੀ ਵਿੱਚੋਂ ਪੁਦੀਨਾ ਹੀ ਪਾ ਲਿਆ, ਸੌਂਫ ਅਤੇ ਪੁਦੀਨੇ ਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ, ਬਹੁਤ ਵਧੀਆ ਚੀਜ਼ ਰਹੂਗੀ ਸਾਰੇ ਇਹਦੇ ਵਾਸਤੇ। ਫਿਰ ਜੇ ਥਰੇ ਆਪਣੇ ਐਂ ਲੱਗਦਾ ਤੁਹਾਨੂੰ ਮੇਬੀ ਮਾਨਸਿਕ ਕਈ ਵਾਰੀ ਕਮਜ਼ੋਰੀ ਹੈ, ਉਹਦੇ ਨਾਲ ਵੀ ਜਿਸ ਤਰ੍ਹਾਂ ਤੁਹਾਨੂੰ ਐਂ ਹੋ ਜਾਂਦਾ, ਉਹਦੇ ਵਿੱਚੋਂ ਤੁਸੀਂ ਲੈਣੇ ਹੈਗੇ 2 ਚਮਚੇ ਤੁਸੀਂ ਸ਼ੱਕਰ ਦੇ ਲੈਣੇ ਹੈਗੇ, 1 ਚਮਚਾ ਤਿਲ, ਇਹ ਮਿਕਸ ਕਰਕੇ ਰੋਜ਼ ਖਾਣੇ ਹੈਗੇ ਜੀ। ਇਹਦੇ ਨਾਲ ਸਾਰੀ ਜਿਹੜੀ ਆਪਣੇ ਮੈਂਟਲ ਪ੍ਰੋਬਲਮ ਹੈਗੀ ਉਹ ਠੀਕ ਹੋ ਜੂਗੀ ਜੀ। ਇਹਦੇ ਨਾਲ ਪੱਕੀ ਗੱਲ ਹੈ, ਇਹ ਬਹੁਤ ਵਧੀਆ ਨੁਸਖਾ ਹੈਗਾ। ਜਾਂ ਫਿਰ ਤੁਸੀਂ ਆਪਣੇ ਤਰਬੂਜ ਦੇ ਬੀਜ ਲੈ ਲਓ 100 ਗ੍ਰਾਮ ਅਤੇ 100 ਗ੍ਰਾਮ ਇਹ ਖਸਖਸ ਲੈਣੀ ਹੈਗੀ, ਇਹ ਮਿਕਸ ਕਰਕੇ ਰੱਖ ਲਓ ਤੁਸੀਂ। 1 ਚਮਚਾ ਸਵੇਰ ਨੂੰ ਅਤੇ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਸਿਓ ਦਾ ਮੁਰੱਬਾ ਬਣਾਇਆ ਮਿਲ ਜਾਂਦਾ, ਇੱਕ ਸਿਓ ਦਾ ਮੁਰੱਬਾ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਅਤੇ ਅੱਗੇ ਪੁੱਛਦੇ ਸੀਗੇ ਬਲੱਡ ਪ੍ਰੈਸ਼ਰ ਵਾਸਤੇ, ਪੁੱਛਦੇ ਸੀਗੇ ਉਹ ਬਲੱਡ ਪ੍ਰੈਸ਼ਰ ਵਾਸਤੇ ਤਾਂ ਉਹਨੇ ਤੁਸੀਂ ਲੈ ਸਕਦੇ ਹੈਗੇ ਅਰਜਨ ਪਾਊਡਰ, ਵਧੀਆ ਚੀਜ਼ ਹੈਗੀ ਜੀ। 1 ਚਮਚੇ ਦੀ ਤੁਸੀਂ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ, ਵਧੀਆ ਚੀਜ਼ ਰਹੂਗੀ ਸਾਰੇ ਬਲੱਡ ਪ੍ਰੈਸ਼ਰ ਵਾਸਤੇ। ਅਤੇ ਇਹਦੇ ਵਿੱਚ ਤੁਸੀਂ ਆਪਣੇ ਲੈ ਸਕਦੇ ਹੈਗੇ ਮੇਥੀ, ਤੁਸੀਂ ਆਪਣੇ ਲੈ ਸਕਦੇ, ਮੇਥੀ ਰਾਤ ਨੂੰ ਭਿਓ ਕੇ ਰੱਖ ਦਿਓ, ਉਹਦਾ ਪਾਣੀ ਆਪਣੇ ਪੀ ਸਕਦੇ ਹੈਗੇ ਤੁਸੀਂ, ਇਹ ਵਧੀਆ ਚੀਜ਼ ਰਹੂਗੀ ਸਾਰੇ ਵਾਸਤੇ ਬਲੱਡ ਪ੍ਰੈਸ਼ਰ ਨੂੰ। ਅਤੇ ਹੋਰ ਤੁਸੀਂ ਲੈ ਸਕਦੇ ਹੈਗੇ ਅਸਗੰਧ ਅਤੇ ਸੂਰਜਮੁਖੀ ਦੇ ਬੀਜ ਬਰਾਬਰ ਲੈਣੇ, ਅਤੇ ਇਹ ਰੋਸਟਡ ਨਹੀਂ ਚਾਹੀਦੇ, ਰॉ ਬੀਜ ਚਾਹੀਦੇ ਜਿਹੜੇ ਕੱਚੇ ਬੀਜ ਹੁੰਦੇ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਦੋਏ ਮਿਕਸ ਕਰਕੇ ਇਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਵਾਟਰਮੈਲਨ, ਇਹਦਾ ਜੂਸ ਤੁਸੀਂ ਜ਼ਿਆਦਾ ਪੀ ਸਕਦੇ ਹੈਗੇ ਇਹਦੇ ਵਿੱਚੋਂ ਵਾਟਰਮੈਲਨ ਦਾ ਜੀ। ਇਹਦੇ ਵਿੱਚ ਫਿਰ ਤੁਸੀਂ ਟਮਾਟਰ ਦਾ ਲੈ ਸਕਦੇ ਹੈਗੇ, ਟਮਾਟਰ ਦਾ ਜੂਸ ਲੈ ਕੇ ਘਰ ਕੱਢਣਾ ਹੈਗਾ, ਉਹਦੇ ਵਿੱਚ ਅੱਧਾ ਕੁ ਕੱਪ ਪੀਓ ਭਾਵੇਂ, 1 ਚਮਚਾ ਸ਼ਹਿਦ ਦਾ ਮਿਲਾ ਕੇ, ਇਹ ਤੁਸੀਂ ਉਹਨੇ ਪੀਣਾ ਹੈਗਾ ਜੀ ਰੋਜ਼। ਫਿਰ ਤੁਸੀਂ ਪਪੀਤਾ ਤੁਸੀਂ ਖਾਓ, ਇਹਦੇ ਵਿੱਚ ਪਪੀਤਾ ਬਹੁਤ ਵਧੀਆ ਚੀਜ਼ ਹੈਗੀ ਬਲੱਡ ਪ੍ਰੈਸ਼ਰ ਵਾਸਤੇ। ਫਿਰ ਲੀਚੀਆਂ ਵਧੀਆ ਚੀਜ਼ ਹੈਗੀ। ਫਿਰ ਗਾਜਰਾਂ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ, ਜਾਂ ਗਾਜਰਾਂ ਦਾ ਮੁਰੱਬਾ ਹੀ ਖਾ ਲਓ, ਉਹ ਵੀ ਵਧੀਆ ਚੀਜ਼ ਹੈਗੀ। ਲੀਚੀਆਂ ਦਾ ਜੂਸ ਵਧੀਆ ਰਹਿੰਦਾ ਹੈਗਾ ਇਹਦੇ ਵਿੱਚ ਪੀਣੇ ਨੂੰ। ਫਿਰ ਅਨਾਰਾਂ ਦਾ ਜੂਸ ਅਤੇ ਔਲੇ ਦਾ ਜੂਸ ਮਿਲਾ ਕੇ ਤੁਸੀਂ ਪੀ ਸਕਦੇ ਹੈਗੇ। ਤੁਸੀਂ ਆਪਣੇ ਅੱਧਾ ਕੁ ਕੱਪ ਜਾਂ 1 ਕੱਪ ਜਿੰਨਾ ਤੁਸੀਂ ਜੂਸ ਪੀਣਾ ਅਨਾਰਾਂ ਦਾ, ਉਹਦੇ ਵਿੱਚ 2-3 ਚਮਚੇ ਔਲਿਆਂ ਦਾ ਰਸ ਮਿਲਾ ਕੇ ਉਹ ਤੁਸੀਂ ਪੀਣ ਲੱਗ ਜਾਓ, ਇਹ ਵੀ ਵਧੀਆ ਚੀਜ਼ ਹੈਗੀ ਸਾਰੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅੱਗੇ ਪੁੱਛਦੇ ਫੇਫੜਿਆਂ ਬਲਗਮ ਜਿਹੜੀ ਜੰਮੀ ਵੀ ਹੁੰਦੀ, ਉਹ ਤੁਸੀਂ ਆਪਣੇ ਖੰਜੂਰਾਂ ਜਿਹੜੀਆਂ ਹੁੰਦੀਆਂ ਜੀ, ਉਹ ਤੁਸੀਂ ਆਪਣੇ ਦੁੱਧ ਉਬਾਲ ਕੇ ਉਹ ਖਾਓ, ਜਾਂ ਨਹੀਂ ਤਾਂ ਜੇ ਅਸੀਂ ਖਾ ਲਓ ਤਾਂ ਵੀ ਵਧੀਆ ਚੀਜ਼ ਹੈ। ਇਹ ਗਲੇ ਬਲਗਮ ਨੂੰ ਕੱਢ ਦਿੰਦੀਆਂ, ਗਲੇ ਆਪਣੇ ਤਾਕਤ ਦਿੰਦੀਆਂ ਹੈਗੀਆਂ। ਨਹੀਂ ਤਾਂ 10 ਮਣਕੇ ਤੁਸੀਂ ਉਬਾਲ ਕੇ ਉਹ ਦੁੱਧ ਵਿੱਚ ਮਣਕੇ ਉਬਾਲ ਲਓ, ਉਹ ਤੁਸੀਂ ਆਪਣੇ ਪੀਣੇ ਹੈਗੇ ਜੀ, ਇਹ ਵਧੀਆ ਚੀਜ਼ ਹੈਗੀ ਫੇਫੜਿਆਂ ਦੇ ਬਲਗਮ ਕੱਢਣੇ ਨੂੰ। ਅਤੇ ਖਾਂਸੀ ਵਾਸਤੇ ਤੁਸੀਂ ਆਪਣੇ ਪੁੱਛਦੇ ਸੀ ਖਾਂਸੀ ਰਹਿੰਦੀ ਹੈਗੀ ਤਾਂ ਤੇਜ਼ ਪੱਤੇ ਜਿਹੜੇ ਹੁੰਦੇ ਜੀ, ਤੇਜ਼ ਪੱਤੇ ਉਹ ਤੁਸੀਂ 1 ਚਮਚਾ ਲੈਣਾ ਹੈਗਾ, ਤੇਜ਼ ਪੱਤਿਆਂ ਦਾ ਪਾਊਡਰ ਜਿਹਾ ਬਣਾ ਲਓ, ਅਤੇ 1 ਚਮਚਾ ਤੁਸੀਂ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਚੱਟਣਾ ਹੈਗਾ। ਇਹਦੇ ਨਾਲ ਆਪਣੇ ਜਿਹੜੀ ਖਾਂਸੀ ਥਾਰੀ ਦੂਰ ਹੋ ਜਾਂਦੀ ਇਹਦੇ ਨਾਲ। ਜਾਂ ਫਿਰ ਨਹੀਂ ਤਾਂ ਤੁਸੀਂ ਤਿਰਫਲਾ ਪਾਊਡਰ ਲੈ ਲਓ, ਤਿਰਫਲਾ ਪਾਊਡਰ ਲੈ ਕੇ ਅੰਦਾਜ਼ੇ ਨਾਲ ਉਹਦੇ ਵਿੱਚੋਂ ਉਨਾ ਕੁ ਸ਼ਹਿਦ ਪਾਉਣਾ ਜਿਸ ਤਰ੍ਹਾਂ ਜਾਮ ਮੰਗਰਾ ਬਣ ਜਾਵੇ, ਉਹ ਪਤਲਾ ਜਿਹਾ ਜਾਮ ਬਣ ਜਾਵੇ ਜਿਸ ਤਰ੍ਹਾਂ ਐਂ ਲੈਣਾ ਤੁਸੀਂ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਪੱਕੀ ਗਰੰਟੀ ਵਾਲਾ ਕੰਮ ਹੈ ਜੀ। ਐਨ ਪੱਕੀ ਥਾਰੀ ਖੰਘ ਹੈ ਜਿਹੜੀ ਬਲਗਮ ਹੈ ਅੰਦਰ ਸਾਹ ਜੇ ਆਉਂਦਾ ਤੁਹਾਨੂੰ ਹੋ ਜਾਂਦਾ ਉਸ ਤਰ੍ਹਾਂ ਐਨ ਪੱਕੀ ਗੱਲ। ਅਤੇ ਇਹਦੇ ਵਿੱਚੋਂ ਤੁਸੀਂ ਅੰਗੂਰਾਂ ਦਾ ਜੂਸ ਪੀ ਸਕਦੇ ਹੈਗੇ, ਜਾਂ ਅੰਗੂਰ ਜ਼ਿਆਦਾ ਖਾਓ ਤੁਸੀਂ, ਇਹ ਵੀ ਖਾਂਸੀ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਅਤੇ ਨਹੀਂ ਤਾਂ ਬੇਹੜਾ ਜਿਹੜਾ ਹੁੰਦਾ, ਬੇਹੜਾ ਉਹਦਾ ਟੁਕੜਾ ਮੂੰਹ ਪਾ ਕੇ ਹੌਲੀ ਹੌਲੀ ਚੂਸੀ ਚੱਲੋ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਬੱਕਰੀ ਦੇ ਦੁੱਧ ਤੁਸੀਂ ਆਪਣੇ 1 ਚਮਚਾ ਹਲਦੀ ਪਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹ ਵੀ ਖਾਂਸੀ ਵਾਸਤੇ ਵਧੀਆ ਚੀਜ਼ ਹੈਗੀ। ਇਹ ਖਾਂਸੀ ਵਾਸਤੇ ਉਹ ਤੁਸੀਂ ਲੈ ਸਕਦੇ ਹੈਗੇ ਬੜੀ ਇਲਾਇਚੀ, ਕਾਲੀ ਮਿਰਚਾਂ ਅਤੇ ਮਗਾਂ, ਇਹ ਬਰਾਬਰ ਲੈਣੀਆਂ ਚੀਜ਼ਾਂ। ਅਤੇ ਇਹਦਾ
1 ਚਮਚਾ ਚੂਰਨ ਤੁਸੀਂ 1 ਚਮਚਾ ਅਦਰਕ ਦਾ ਰਸ ਤੇ 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਆਪਣੇ ਚੱਟਣਾ ਹੈਗਾ ਜੀ। ਜਾਂ ਫਿਰ ਤੁਸੀਂ ਆਪਣੇ ਖਾਂਸੀ ਤੇ ਬਲਗਮ ਵਾਸਤੇ ਲੌਂਗ ਲੈਣੇ ਹੈਗੇ, ਕਾਲੀ ਮਿਰਚਾਂ, ਸੁੰਡ, ਅਨਾਰ ਦੇ ਸੁੱਕੇ ਵੇ ਜਿਹੜੇ ਛਿੱਲਕ ਹੁੰਦੇ ਉਹਨਾਂ ਦਾ ਪਾਊਡਰ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਤੇ ਇਹਦਾ 1 ਚਮਚਾ ਤੁਸੀਂ ਲੈਣਾ ਹੈਗਾ, ਚਾਹੇ ਤਾਂ ਸ਼ਹਿਦ ਮਾਂ ਪਾ ਕੇ ਲੈ ਲਓ, ਚਾਹੇ ਤੁਸੀਂ ਆਪਣੇ 1 ਚਮਚਾ ਮਿਸ਼ਰੀ ਦਾ ਤਾਂ 1 ਚਮਚਾ ਦਵਾਈ ਦਾ, ਇਹ ਮਿਲਾ ਕੇ ਤੁਸੀਂ ਆਪਣੇ ਖਾ ਲਓ। ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਛਾਤੀ ਮਾਂ ਬਲਗਮ ਜੰਮੀ ਵੀ ਖਾਂਸੀ ਹੈਗੀ, ਤੁਸੀਂ ਆਪਣੇ 1 ਚਮਚਾ ਮੇਥੀ ਨੂੰ ਪਾਣੀ ਮਾ ਉਬਾਲ ਕੇ ਗੁੜ ਪਾ ਕੇ ਉਬਾਲ ਕੇ ਚਾਹ ਜੀ ਮੰਗਰਾ ਬਣਾ ਲੈਣੀ ਹੈਗੀ। ਇਹ ਸਵਾਰ ਕੇ ਪਹਿਲਾਂ ਰਾਤ ਨੂੰ ਭਿਓ ਕੇ ਰੱਖ ਦਿਓ, ਭਾਵੇਂ ਪੂਰਾ ਅਸਰ ਥਾਰਾ ਆ ਜਾਊਗਾ ਪਾਣੀ ਦੇ ਵਿੱਚ ਮਾ, ਉਹਦੇ ਗੁੜ ਪਾ ਕੇ ਵਿੱਚ ਮੈਂ ਚਾਹ ਜੀ ਬਣਾ ਕੇ ਤੁਸੀਂ ਉਹ ਦਿਨ ਮੈਂ 1-2 ਵਾਰੀ ਪੀਓ ਤੁਸੀਂ। ਇਹਦੇ ਨਾਲ ਪੱਕੀ ਗੱਲ ਹੈ ਜੀ, ਸਾਰੀ ਉਹਨੇ ਜਿੰਨੀ ਵੀ ਬਲਗਮ ਅੰਦਰ ਜੰਮੀ ਵੀ ਹੈ ਖਾਂਸੀ ਹੈਗੀ ਉਹ ਐਨ ਠੀਕ ਕਰ ਦਿੰਦੀ ਹੈ। ਫਿਰ ਸੁੰਡ, ਮਗਾਂ, ਕਾਲੀ ਮਿਰਚ ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਇਹਦਾ ਪਾਊਡਰ ਦਾ ਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਤੁਸੀਂ 2 ਜਾਂ 3 ਟਾਈਮ ਤੇ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹ ਵੀ ਬਲਗਮ ਵਾਸਤੇ, ਖਾਂਸੀ ਵਾਸਤੇ ਇਹ ਵੀ ਵਧੀਆ ਚੀਜ਼ ਹੈ। ਤੇ ਆਪਣੇ ਜੋੜਾਂ ਦੇ ਦਰਦ ਵਾਸਤੇ ਵੀ ਵਧੀਆ ਨੁਸਖਾ ਹੈਗਾ ਜੀ। ਜਿਹੜੇ ਹੌਲੀ ਹੌਲੀ ਦਰਦ ਹੁੰਦਾ ਉਹ ਵੀ ਆਪਣੇ ਠੀਕ ਹੋ ਜਾਂਦਾ ਹੈਗਾ। ਅੱਗੇ ਪੁੱਛਦੇ ਸੀਗੇ ਉਹਨੇ ਯੂਰਿਕ ਐਸਿਡ ਵਾਸਤੇ, ਉਹ ਉਹਦੇ ਵਿੱਚੋਂ ਤੁਸੀਂ ਲੈਣਾ ਹੈਗਾ, ਸੁੰਡ ਲੈਣਾ ਹੈਗਾ, ਪੁਦੀਨਾ, ਹਲਦੀ, ਸੌਂਫ, ਚਾਰੇ ਚੀਜ਼ਾਂ ਲੈਣੀਆਂ ਹੈਗੀਆਂ ਬਰਾਬਰ। 1 ਚਮਚਾ ਸਵੇਰ ਨੂੰ ਤੇ 1 ਚਮਚਾ ਸ਼ਾਮ ਨੂੰ। ਜੇ ਕੜੀ ਪੱਤਾ ਮਿਲਾਉਣਾ ਤਾਂ ਕੜੀ ਪੱਤਾ ਵੀ ਇਹਦੇ ਵਿੱਚੋਂ ਮਿਲਾ ਸਕਦੇ, ਫਿਰ ਹੋਰ ਵੀ ਬੈਟਰ ਹੋ ਜਾਊਗਾ। ਉਨਾ ਹੀ ਤੁਸੀਂ ਕੜੀ ਪੱਤਾ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਪੰਜੇ ਇਹ ਤੁਸੀਂ ਆਪਣੇ ਪੀਲੇ ਕਰੋ ਜੀ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਅਕਰਕਰਾ, ਸੁੰਡ, ਅਸਗੰਧ, ਲੌਂਗ, ਇਹ ਵੀ ਯੂਰਿਕ ਐਸਿਡ ਵਾਸਤੇ ਹੀ ਹੈ ਜੀ। ਇਹ ਵੀ ਬਰਾਬਰ ਲੈਣੀਆਂ। ਚਮਚੇ ਦਾ 1/3 ਹਿੱਸਾ ਇਹਦੇ ਲੈਣਾ ਹੈ ਜੀ, ਦੁੱਧ ਨਾਲ ਲੈਣਾ ਹੈਗਾ, ਖੁਸ਼ਕ ਹੁੰਦਾ ਹੈ। ਅਕਰਕਰਾ, ਸੁੰਡ, ਅਸਗੰਧ, ਲੌਂਗ ਜੀ ਇਹ ਤੁਸੀਂ ਆਪਣੇ ਯੂਜ਼ ਕਰ ਲਿਆ ਕਰੋ। ਇਹਦੇ ਵਿੱਚੋਂ ਫਿਰ ਤੁਸੀਂ ਯੂਰਿਕ ਐਸਿਡ ਵਾਲੇ ਲੈ ਸਕਦੇ ਹੈਗੇ ਪਾਈਨਐਪਲ ਦਾ ਜ਼ਿਆਦਾ ਯੂਜ਼ ਕਰੋ, ਕੇਲਾ, ਫਿਰ ਆਪਣੇ ਟੀਮਰਿਕ ਪਾਊਡਰ, ਪੁਨਰਵਾਸ ਇਹ ਤੁਸੀਂ ਲੈ ਸਕਦੇ ਹੈਗੇ, ਜਿੰਜਰ ਲੈ ਸਕਦੇ ਹੈਗੇ, ਪੁਦੀਨਾ, ਇਹ ਚੀਜ਼ਾਂ ਤੁਸੀਂ ਆਪਣੇ ਯੂਜ਼ ਕਰੋ ਜ਼ਿਆਦਾ, ਇਹਦੇ ਨਾਲ ਠੀਕ ਹੋ ਜਾਂਦਾ ਜੀ। ਨਹੀਂ ਤਾਂ ਇੱਕ ਇੰਗਲਿਸ਼ ਦੀ ਦਵਾਈ ਹੈ ਤਾਂ ਦਵਾਈ ਪੱਕੀ ਜੀ, ਜੇ ਡਾਕਟਰ ਤੇ ਲਿਖਾ ਲਵੇਂ ਤਾਂ ਆਪਣੇ ਇਹ ਵੀ ਵਧੀਆ ਚੀਜ਼ ਹੈ। ਐਲੋਪਿਊਰੀਨੋਲ ਹੈ ਜੀ, ALLOPURINOL 300 mg ਦੀ ਗੋਲੀਆਂ ਹੈਗੀਆਂ। ਇਹ ਤੇ 1 ਗੋਲੀ ਲੈਣ ਲਾ ਜਾਓ ਜੀ। ਫਿਰ ਪੱਕੀ ਗੱਲ ਹੈ, ਇਹ ਮੈਂ ਆਪ ਵਰਤੀ ਸੀਗੀ ਜੀ, ਲੌਂਗ ਟਾਈਮ ਹੋ ਗਿਆ, 10-12 ਸਾਲ ਹੋ ਗਏ ਜਦ ਮੇਰੇ ਹੋਣ ਲੱਗ ਗਿਆ ਸੀਗਾ। ਉਹਦੇ ਬਾਅਦ ਨਹੀਂ ਮੁੜ ਕੇ ਹੋਇਆ। ਫਿਰ ਮੈਂ ਮਹੀਨਾ 1.5 ਮਹੀਨਾ ਖਾ ਕੇ ਛੱਡਤੀਆਂ ਸੀਗੀਆਂ ਗੋਲੀਆਂ ਜੀ। ਤੇ ਇਹਦੇ ਨਾਲ ਫਿਰ ਯੂਰਿਕ ਐਸਿਡ ਬਣਦਾ ਹੀ ਨਹੀਂ ਹੈ ਜੀ ਅੰਦਰ, ਇਹ ਪੱਕੀ ਗੱਲ ਹੈ, ਪੱਕਾ ਮੇਰੇ ਆਪ ਅਜਮਾਇਆ ਵਾ ਹੈ ਜੀ। ਚਲੋ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਜਗਵੀਰ ਸਿੰਘ ਜੀ, ਜੋ ਹਰੇਕ ਵੀਰਵਾਰ ਨੂੰ ਸਾਡੇ ਲਈ ਇਲਾਜ ਲੈ ਕੇ ਆਉਂਦੇ ਨੇ, ਦੱਸਦੇ ਨੇ ਹੋਮ ਰੈਮਡੀਜ਼। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੁਣ ਬਲਵਿੰਦਰ ਕੌਰ ਵੱਲੋਂ